ਤੁਸੀਂ ਇੱਕ ਇਸ ਤੋਂ ਹੋਰ ਸੁਪਰ ਫੂਡ ਦੇਖੋ ਪਿਆ ਥੱਲੇ, ਨਹੀਂ ਉਹ ਮੈਂ ਦੇਖੋ ਸੁੰਡੀਆਂ ਹੀ ਆ। ਹਾਂਜੀ ਹਾਂਜੀ ਇਹ ਵਾਲੀਆਂ ਨਾ। ਇਹ ਸੁਪਰ ਫੂਡ ਹੈ ਹਿੰਦੁਸਤਾਨ ਦਾ। ਕੀ ਨਾਮ ਇਹਦਾ? ਇਹਦਾ ਨਾਂ ਹੈ ਕੀੜਾ ਜੜੀ। ਕੀੜਾ ਜੜੀ। ਜੜੀ ਇਹਨੂੰ ਚੱਕ ਕੇ ਦੇਖੋ, ਅੱਧੀ ਇਹ ਕੀੜੇ ਵਰਗੀ ਹੈ, ਅੱਧੀ ਜੜੀ ਹੈ। ਹਾਂ। ਇੰਨੀ ਕਿ ਜੇ ਤੁਸੀਂ ਪਾਣੀ 'ਚ ਪਾ ਕੇ ਪੀ ਲਓ, ਸਵੇਰੇ ਪਾਣੀ 'ਚ ਪਾ ਕੇ ਚਲੇ ਜਾਓ, ਰਾਤ ਨੂੰ ਘਰੇ ਆਓ, ਉਹ ਪਾਣੀ ਪੀ ਲਓ, ਤੇ ਉਹ ਪਾਣੀ ਪੀਣ ਤੋਂ ਬਾਅਦ ਤੁਹਾਨੂੰ ਠੰਡ ਦੇ ਵਿੱਚ ਵੀ ਗਰਮੀ ਆਉ। ਤਜਰਬਾ ਕੀਤਾ ਜੀ ਇਹਦਾ। ਇਹ ਮੋਰਿੰਗਾ ਪਾਊਡਰ ਹੈ। ਇਹ ਤੁਸੀਂ ਦੇਖੋ ਵੀ ਜਦੋਂ ਨਾ ਬੰਦੇ ਨੂੰ ਐਂ ਲੱਗਦਾ ਵੀ ਹੁਣ ਤਾਂ ਯਾਰ ਗਏ ਬਸ, ਬੀਤ ਗਈ ਜ਼ਿੰਦਗੀ, ਸਰੀਰ 'ਚ ਜਾਨ ਹੀ ਨਹੀਂ ਰਹੀ, ਇਹ 10-15 ਦਿਨ ਖਾ ਲਵੇ ਬੰਦਾ, ਉੱਠ ਖੜਦਾ। ਸਵੇਰੇ ਉੱਠਦੇ ਆ ਆਪਾਂ, ਠੀਕ ਹੈ, ਤੇ ਉੱਠ ਕੇ ਜਾਗ ਖੁੱਲ ਜਾਂਦੀ ਆ, ਬਟ ਉੱਠਣ ਦੀ ਤਾਕਤ ਨਹੀਂ ਆਉਂਦੀ। ਮੈਂ ਉਹਦੇ ਚੱਲ ਇੱਕ ਅਖਰੋਟ, ਇੱਕ ਅੰਜੀਰ ਰਾਤ ਨੂੰ ਪਾਣੀ 'ਚ ਪਾ ਕੇ, ਸਵੇਰੇ ਉੱਠ ਕੇ ਬਦਾਮ ਦੇ ਛਿਲਕੇ ਉਹਦਾ ਚਿੱਟੇ ਚਿੱਟੇ ਨਿਕਲਦੇ ਵਿੱਚੋਂ, ਬਦਾਮ ਚੱਬ ਕੇ ਖਾਓ। ਤੁਸੀਂ 10-15 ਦਿਨ ਖਾ ਕੇ ਦੇਖ ਲਓ, ਸਵੇਰੇ ਸਰੀਰ ਐਕਟਿਵ ਹੋਊਗਾ। ਬਦਾਮ, ਕਿਸ਼ਮਿਸ਼, ਅੰਜੀਰ ਤੇ ਅਖਰੋਟ। ਉਹ ਨਵ ਰਤਨ ਦੀ ਭਸਮ ਬਣਦੀ ਆ। ਅੱਛਾ ਜੀ। ਉਹ ਪੂਰੀ ਵਿਧੀ ਨਾਲ ਬਣ ਕੇ ਪਈ ਹੈ। ਨਵ ਰਤਨ ਜਿਵੇਂ ਮੂੰਗਾ, ਨੀਲਮ, ਇਹ ਨਗ ਨਹੀਂ ਹੁੰਦੇ ਲੋਕ ਗੁੱਠੀਆਂ 'ਚ ਪਾਉਂਦੇ ਆ, ਉਹਨਾਂ ਨੂੰ ਨਵ ਰਤਨ, ਉਹਨਾਂ ਦੀ ਭਸਮ ਬਣਦੀ ਆ। ਉਹ ਜਿਹੜੀ ਭਸਮ ਬਣਦੀ ਆ ਨਾ ਜੀ, ਉਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ। ਜਿਹੜੇ ਬਜਰ, ਜਿਹੜਾ ਹੀਰਾ, ਇਹਨੂੰ ਵੀ ਬਜਰ ਭਸਮ ਕਿਹਾ ਗਿਆ, ਹੀਰੇ ਨੂੰ ਬਜਰ, ਹੱਡੀ ਜਿੰਨਾ ਮਜ਼ਬੂਤ। ਇਹਦੇ ਨਾਲ ਸਾਡੀਆਂ ਹੱਡੀਆਂ ਦੇ ਵਿੱਚ ਜਿੰਨਾ ਵੀ ਕੋਈ ਵੀ ਪ੍ਰੋਬਲਮ ਆ ਉਹ ਖਤਮ ਹੋ ਜਾਂਦੀ ਹੈ। ਔਰ ਇਹ ਇਸ ਕਰਕੇ ਇੰਨਾ ਐਨਰਜੀ ਦਿੰਦਾ ਹੈ ਜੀ। ਆਪਾਂ ਮਤਲਬ ਜੇ ਕਿਤੇ ਵੱਡੀ ਤੋਂ ਵੱਡੀ ਵੀ ਗੱਲ ਕਰੀਏ ਤਾਂ ਸ਼ਾਇਦ ਨਹੀਂ ਬੋਲ ਪਾਵਾਂਗੇ ਕਿ ਇਹ ਕਿਸ ਤਰ੍ਹਾਂ ਦੀ ਚੀਜ਼ ਆ। ਇਹਨੂੰ ਜੋ ਖਾਂਦੇ ਲੋਕ ਉਹੀ ਸਮਝਦੇ ਆ। ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਸਾਡਾ ਇੰਨਾ ਡੱਬਾ ਬਣ ਗਿਆ ਸੀ, ਮੈਂ ਬੜੇ ਲੋਕਾਂ ਨੂੰ ਇਹ ਕਨਵਿੰਸ ਕੀਤਾ, ਲੈ ਗਏ। ਜਿਵੇਂ ਚਲੋ ਡਾਕਟਰਾਂ ਨੇ ਕਹਿਤਾ ਖਾਓ, ਤਾਂ ਬੰਦੇ ਨੇ ਕਈ ਜੇ 10 ਨੂੰ ਕਹਿਤਾ 2 ਲੈ ਗਏ, 8 ਨੇ ਨਹੀਂ ਲਿਆ। ਉਦੋਂ ਜਿਹੜੇ ਲੈ ਕੇ ਗਏ ਨਾ ਜੀ, ਉਹਨਾਂ ਨੇ ਰਿਪੀਟ ਜਦੋਂ ਆਰਡਰ ਕੀਤਾ ਤਾਂ ਜਾਨ ਆ ਗਈ ਸਰੀਰ ਦੇ ਵਿੱਚ ਵੀ ਯਾਰ ਕੁਛ ਤਾਂ ਦਿੱਤਾ ਅਸੀਂ। ਨਹੀਂ ਕੋਈ ਚਲੋ 150 ਦੀ ਚੀਜ਼ ਤਾਂ ਅਗਲਾ ਦੁਬਾਰਾ ਵੀ ਟਰਾਈ ਕਰ ਲੂਗਾ, ਪਰ ਜੇ ਕੋਈ 1.5 ਲੱਖ ਦੀ ਚੀਜ਼ ਨੂੰ ਦੁਬਾਰਾ ਲੈਣ ਆਇਆ ਤਾਂ ਇਹਦਾ ਮਤਲਬ ਜਿਹੜੀ ਇਹਨੇ ਪਹਿਲਾਂ ਖਾ ਲਈ, ਕੋਈ ਗੱਲਬਾਤ ਬਣੀ ਇਹਦੀ। ਫਿਰ ਅਸੀਂ ਲੋਕਾਂ ਦੇ ਇੰਟਰਵਿਊ ਲੈਣੇ ਸ਼ੁਰੂ ਕੀਤੇ ਵੀ ਕੀ ਬਣਿਆ, ਕਿਉਂ ਹੋਇਆ, ਕੀ ਫਾਇਦਾ ਹੋਇਆ, ਕਿਉਂਕਿ ਅਸੀਂ ਜਿਹੜੇ ਬੈਨੀਫਿਟ ਦੱਸਦੇ ਹਾਂ ਉਹ ਤੋਂ ਕਈ ਗੁਣਾ ਜ਼ਿਆਦਾ ਬੈਨੀਫਿਟ ਮਿਲਦੇ ਆ। ਇੱਕ ਜੜੀ ਬੂਟੀ ਦਾ 200 ਫਾਇਦਾ ਹੈ ਜੀ। ਤਾਂ ਉਹਨੇ 'ਚ ਸ਼ਿਲਾਜੀਤ ਵੀ ਪਈ ਹੋਈ ਆ। ਮੇਨ ਸ਼ਿਲਾਜੀਤ ਵੀ 30 ਗ੍ਰਾਮ 18-19 ਰੁਪਏ ਦੀ ਆ ਜਿਹੜੀ ਇਹਦੇ ਵਿੱਚ ਪੈਂਦੀ। ਮਤਲਬ ਉਹ ਸਾਰੀਆਂ ਚੀਜ਼ਾਂ ਨੂੰ ਕਰਾ ਕੇ ਅਸੀਂ ਲੋਕਾਂ ਤੋਂ ਕਨਕਲੂਜਨ ਜਦੋਂ ਲਿਆ ਤਾਂ ਫਿਰ ਸਾਹਿਬ ਤੁਸੀਂ ਯਕੀਨ ਮੰਨੋ ਕਿ ਇਹਦੀ ਵੇਟਿੰਗ ਲਿਸਟ ਲੱਗ ਗਈ। ਹੁਣ ਇਹ ਘੱਟੋ ਘੱਟ ਜੇ ਅੱਜ ਆਰਡਰ ਕਰਦਾ ਕੋਈ 20-25 ਦਿਨ ਬਾਅਦ ਉਹਨੂੰ ਮਿਲਦਾ। ਅੱਛਾ, ਐਡਵਾਂਸ ਪੇਮੈਂਟ ਹੈ ਇਹਦੀ, ਕੋਈ ਇਹ ਨਹੀਂ ਹੈ ਵੀ ਤੁਸੀਂ ਮਤਲਬ ਮੈਨੂੰ ਯਾਦ ਆ ਰਿਹਾ ਤੁਸੀਂ ਨਾ ਵੈਦਾਂ ਦੇ ਓਸ਼ੋ। ਇਹ ਪਤਾ ਕੀ ਚੀਜ਼ ਹੈ ਜੀ, ਐਕਚੁਅਲ ਜਿਹੜੀ ਇਹ ਚੀਜ਼ ਬਣੀ ਹੈ ਇਹ ਇਸੇ ਲਈ ਬਣੀ ਹੈ ਕਿ ਜਿਹੜੇ ਬੱਚੇ ਹੁਣ ਮੰਨ ਲਓ ਸ਼ਾਦੀ ਦੀ ਉਮਰ ਹੋ ਗਈ, ਪੇਰੈਂਟਸ ਕਹੀ ਜਾਂਦੇ ਆ ਵੀ ਬੇਟਾ, ਉਹ ਕਹਿੰਦਾ ਪਾਪਾ ਹਾਲੇ ਨਹੀਂ, ਮੈਨੂੰ ਮੇਰਾ ਕਾਰੋਬਾਰ ਸੈੱਟ ਨਹੀਂ, ਐਂ ਪਤਾ ਨਹੀਂ ਵੀ ਦਿਮਾਗ ਹੀ ਸੈੱਟ ਨਹੀਂ ਬੱਚੇ ਦਾ। ਤੇ ਉਹ ਫਿਰ ਕੀ ਆ ਕਿ ਉਹ ਫਿਰ ਪੇਰੈਂਟਸ ਵੀ ਉਸ ਉਮਰ ਚੋਂ ਲੰਘੇ ਹੁੰਦੇ ਆ, ਉਹ ਫਿਰ ਆਪਸ ਚ ਗੱਲ ਕਰਦੇ ਆ, ਪਤਾ ਲੱਗਦਾ ਹੈ। ਬਹੁਤ ਇਹ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਕਿ ਇਹ ਜਿਵੇਂ ਸਬਜੈਕਟ ਸਕੂਲਾਂ 'ਚ ਹੋਣਾ ਚਾਹੀਦਾ ਹੈ, ਕਿਉਂਕਿ ਇਹ ਕਿੰਨੇ ਰੇਪ ਕੇਸ ਆਪਾਂ ਦੇਖਦੇ ਹਾਂ, ਐਜੂਕੇਸ਼ਨ ਹੈ ਨਹੀਂ, ਹੈ ਨਾ, ਲੋਕੀ ਹਟਦੇ ਤਾਂ ਵੀ ਨਹੀਂ ਹੈਗੇ। ਇੱਕ ਆਪਣੇ ਪੀਰੀਅਡ ਹੁੰਦਾ ਸੀ, ਸ਼ਾਇਦ ਤੁਹਾਡੇ ਸਕੂਲ 'ਚ, ਸਾਡੇ 'ਚ ਤਾਂ ਹੈਗਾ ਸੀਗਾ, ਫਿਜ਼ੀਕਲ ਐਜੂਕੇਸ਼ਨ। ਹਾਂਜੀ ਹਾਂਜੀ ਮੈਂ ਪੜ੍ਹਿਆ ਜੀ, ਹੈ ਨਾ। ਇਹ ਸਬਜੈਕਟ ਤੇ ਜ਼ੋਰ ਦੇਣਾ ਚਾਹੀਦਾ। ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹਨੂੰ ਉਹਦੇ ਮੂਹਰੇ ਲਾ ਦੇਣਾ, ਯੋਗਾ ਐਂਡ ਫਿਜ਼ੀਕਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਹਾਂ, ਬੱਚਿਆਂ ਨੂੰ ਯੋਗਾ ਨਾਲ ਜੋੜ ਦਿਓ। ਯੋਗਾ ਐਂਡ ਫਿਜ਼ੀਕਲ ਐਜੂਕੇਸ਼ਨ ਅਗਰ ਇਹ ਬਣ ਜਾਂਦਾ, ਹੁਣ ਤੇ ਖੈਰ ਸਰਕਾਰ ਵਧੀਆ ਪੰਜਾਬ ਦੇ ਵਿੱਚ, ਪਹਿਲਾਂ ਵੀ ਵਧੀਆ ਰਹੀਆਂ ਨੇ, ਹੁਣ ਥੋੜ੍ਹੀ ਜਿਹੀ ਨਵੀਂ ਹੋਣ ਕਰਕੇ ਅਵੇਅਰ ਜ਼ਿਆਦੇ ਆ। ਅਗਰ ਇਹ ਗੱਲ ਸੁਣ ਲੈਣ, ਇਹ ਸਮਝ ਲੈਣ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਸਿਰਫ ਉਹ ਜਿਹੜਾ ਫਿਜ਼ੀਕਲ ਐਜੂਕੇਸ਼ਨ ਪੀਰੀਅਡ ਆ ਉਹਦੇ ਵਿੱਚ ਇੱਕ ਯੋਗਾ ਐਂਡ ਫਿਜ਼ੀਕਲ ਐਜੂਕੇਸ਼ਨ ਲਿਖਣਾ ਹੈ, ਤੇ ਯੋਗਾ ਦਾ ਇਹਨਾਂ ਦਾ ਟੀਮ ਹੈਗੀ ਵੀ ਹੈ ਆਲਰੇਡੀ, ਉਹ ਵਿੱਚ ਫਿੱਟ ਕਰਕੇ ਚਲਾ ਦੇਣ ਤਾਂ ਬੱਚਿਆਂ ਨੂੰ ਪਹਿਲੇ ਦਿਨ ਤੋਂ ਪਤਾ ਲੱਗ ਜੂਗਾ ਕਿ ਮੰਡੂਕ ਆਸਨ ਕੀ ਹੈ, ਵਜਰ ਆਸਨ ਕੀ ਹੈ, ਪਵਨ ਮੁਕਤ ਆਸਨ ਕੀ ਹੈ, ਸੂਰਿਆ ਨਮਸਕਾਰ ਕੀ ਹੈ। ਉਹ ਜਦੋਂ ਬੱਚਿਆਂ ਨੂੰ ਪਤਾ ਲੱਗਣ ਲੱਗ ਗਿਆ ਤਾਂ ਉਹ ਆਪਣੇ ਆਪ ਅੱਛਾ, ਬੱਚੇ ਜਿਹੜਾ ਕੁਛ ਸਿੱਖ ਗਏ ਨਾ ਜੀ, ਜਿਹੜਾ ਬੱਚਾ 5ਵੀਂ-6ਵੀਂ ਕਲਾਸ ਤੱਕ ਸਿੱਖ ਗਿਆ ਉਹ ਕਦੇ ਨਹੀਂ ਭੁੱਲਦਾ ਗੱਲ। ਜਿਹੜੀਆਂ ਤੁਸੀਂ ਵੀ 5ਵੀਂ-6ਵੀਂ 'ਚ ਦੇਖੋ ਆਪਾਂ ਨੂੰ ਯਾਦ ਨੇ, ਉਹ ਕੱਚੀ ਮਿੱਟੀ ਹੁੰਦੀ ਹੈ ਨਾ, ਉਹ ਗੱਲਾਂ ਹੁਣ ਤੱਕ, ਜਿਹੜੇ ਉਦੋਂ ਸੀ ਸਾਡੇ ਟੀਚਰ, ਉਹ ਸਾਨੂੰ ਅੱਜ ਵੀ ਯਾਦ। ਅੱਜ ਵਾਲੇ ਲੋਕ ਨਹੀਂ ਸਾਨੂੰ ਯਾਦ, ਕਿਉਂਕਿ ਉਹ ਇੱਕ ਗੁੱਡ ਟਾਈਮ ਹੁੰਦਾ। ਇਸ ਕਰਕੇ ਹੋ ਜਾਣਾ ਚਾਹੀਦਾ। ਹੁਣ ਜਿਵੇਂ ਮੈਂ ਬਹੁਤ ਸਾਰੇ ਐਸੇ ਨੁਸਖੇ ਦੱਸਦਾ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਜਿਹੜੇ ਮੇਰੇ ਤੱਕ ਨਹੀਂ ਆ ਸਕਦੇ,
ਜਾਂ ਇੰਡੀਆ ਦੇ ਵਿੱਚ ਵੀ ਹੁਣ ਜਿਹੜੇ ਕੋਨੇ ਤੇ ਬੈਠੇ ਆ ਲੋਕੀ ਨਹੀਂ ਆ ਸਕਦੇ, ਉਹ ਬਣਾ ਕੇ ਖਾਂਦੇ ਆ। ਨਾਲ ਮੈਂ ਉਹਨਾਂ ਨੂੰ ਇਹ ਵੀ ਦੱਸਦਾ ਹੁੰਦਾ ਵੀ ਆਪਾਂ ਬਣਾਉਣਾ ਪੰਚਮ ਹਲਦੀ, ਉਹਦੇ ਵਿੱਚ ਪਾਉਣੀ ਹੈ ਇੱਕ ਕਾਲੀ ਹਲਦੀ, ਅੰਬਾ ਹਲਦੀ, ਦਾਰੂ ਹਲਦੀ, ਪੀਲੀ ਹਲਦੀ ਤੇ ਇੱਕ ਜੰਗਲੀ ਹਲਦੀ। 5 ਹਲਦੀਆਂ ਪਾ ਕੇ ਬਰਾਬਰ ਮਾਤਰਾ 'ਚ ਇਹਨਾਂ ਨੂੰ ਪੀਸ ਲਓ, ਪਾਊਡਰ ਬਣ ਜਾਂਦਾ, ਚਮਚ ਨਾਲ ਖਾਓ। ਘਰੇ ਬਣਾਓਗੇ 300 ਦਾ ਪਊਗਾ, ਮੇਰੇ ਤੋਂ ਲੈਣ ਆਓਗੇ 1000 ਰੁਪਏ ਦਾ ਪਊਗਾ। ਅੱਛਾ, ਨਾਲ ਮੈਂ ਇਹ ਵੀ ਕਹਿ ਦਿੰਦਾ, ਮਤਲਬ ਮੈਂ ਡਰਾ ਵੀ ਦਿੰਦਾ ਵੀ ਭਾਈ ਬਣਾ ਲਓ ਘਰੇ, ਜੇ ਮੇਰੇ ਕੋਲ ਆਓਗੇ 1000 ਰੁਪਏ ਦੀ ਪਊਗੀ, ਹੈ ਨਾ। ਕਿਉਂ ਕਹਿੰਦਾ ਮੈਂ ਇਹ ਗੱਲ ਕਿ ਮੇਰੇ ਕੋਲ ਉਹੀ ਆਊਗਾ ਜਿਹੜਾ ਬਹੁਤ ਹੀ ਬੇਬਸ ਹੋਊਗਾ ਵੀ ਹੁਣ ਬਣਾ ਹੀ ਨਹੀਂ ਪਾਊਗਾ, ਜਾਂ ਤਾਂ ਉਹ ਬਹੁਤ ਬੜਾ ਕਲੀਅਰ ਹੈ, ਹਾਂ ਕੋਈ ਉਹ ਨਹੀਂ, ਜਿਵੇਂ ਜਾਂ ਤਾਂ ਉਹ ਇੱਕ ਬਹੁਤ ਬੜਾ ਰਹੀਸ ਹੋਊਗਾ ਜਿਹਨੂੰ ਪਤਾ ਵੀ 5 ਸਟਾਰ 'ਚ ਜਾ ਕੇ ਉਹਨੇ 500 ਦਾ ਕੱਪ ਪੀਣਾ ਚਾਹ ਦਾ, ਉਹਨੂੰ ਕੀ ਫਰਕ ਪੈਂਦਾ। ਉਹ ਕਹਿੰਦਾ ਵੀ ਮੈਨੂੰ ਤਾਂ ਬਣੀ ਬਣਾਈ ਦੇ ਦਿਓ, ਕਿਉਂਕਿ ਸਾਡੀ ਮਹਿੰਗੀ ਪੈਂਦੀ ਕਿਉਂ ਹੈ, ਸਾਡੀ ਬੋਟਲ ਲੱਗਣੀ ਹੈ, ਫਿਰ ਲੇਬਰ ਹੈ, ਲੇਬਰ ਦਾ ਖਰਚਾ ਹੈ, ਫਿਰ ਉਹਦੇ ਤੇ ਟੈਕਸ ਪੈਣੇ ਆ, ਫਿਰ ਪੈਕਿੰਗਾਂ ਨੇ, ਫਿਰ ਸਾਡੇ ਆਪਦੇ ਖਰਚੇ ਨੇ, ਉਹ ਫਿਰ ਉਹਦੇ 'ਚ ਹੀ ਨਿਕਲਣੇ ਆ, ਹੈ ਨਾ। ਤੇ ਜਿਹੜਾ ਸਾਡੇ ਕੋਲ ਆਉਂਦਾ ਉਹਨੂੰ ਲੈਣਾ ਪੈਂਦਾ। ਅੱਛਾ, ਜਿਹੜੇ ਲੋਕ ਘਰੇ ਬਣਾ ਲੈਂਦੇ ਨੇ ਉਹ ਬੜਾ ਪ੍ਰਾਊਡ ਫੀਲ ਕਰਦੇ ਨੇ। ਅੱਛਾ, ਇੱਕ ਤਾਂ ਘਰੇ ਆਪਦੇ ਹੱਥ ਨਾਲ ਜਦ ਚੀਜ਼ ਬਣਾ ਲਈ, ਬੰਦੇ ਨੂੰ ਮੇਰੇ ਤੋਂ ਲੈ ਕੇ ਤਾਂ ਉਹਨੂੰ ਗਰੰਟੀ ਹੈ ਵੀ ਗੋਇਲ ਸਾਹਿਬ ਨੇ ਦਿੱਤੀ ਅਸਲੀ ਆ। ਜਿਹੜੀ ਘਰੇ ਬਣਾ ਲਈ ਉਹ ਤੇ ਡਬਲ ਗਰੰਟੀ ਹੋ ਗਈ ਉਹਨੂੰ ਵੀ ਇਹ ਮੈਂ ਆਪ ਬਣਾ ਲਈ ਲਿਆ ਕੇ, ਤੇ ਉਹ ਉਦੋਂ ਵਧੀਆ ਹੋ ਗਿਆ। ਮਤਲਬ ਕਹਿਣ ਦਾ ਤਾਂ ਮੈਂ ਨੁਸਖੇ ਲੋਕਾਂ ਨੂੰ ਦੱਸਦਾ ਰਹਿਣਾ। ਔਰ ਲੇਕਿਨ ਐਸੀ ਕੋਈ ਗੱਲ ਨਹੀਂ, 140 ਕਰੋੜ ਦੀ ਆਬਾਦੀ 'ਚੋਂ 140 ਮੇਰੇ ਕੋਲ ਆ ਜਾਂਦੇ ਨੇ ਰੋਜ਼, ਬਾਕੀ ਆਪਦੇ ਘਰੇ ਬਣਾ ਲੈਂਦੇ ਨੇ। ਉਹ 140 ਬੰਦੇ ਮੇਰੀ ਰੋਜੀ ਰੋਟੀ ਚਲਾਈ ਜਾਂਦੇ ਨੇ। ਜਦੋਂ ਤੁਸੀਂ ਕਹਿੰਦੇ ਹੋ ਕਸਟਮਰ ਇਜ਼ ਗੋਡ, ਤੁਸੀਂ ਗੋਡ ਨੂੰ ਕਿਵੇਂ ਮੂਰਖ ਬਣਾ ਸਕਦੇ ਹੋ? ਨਹੀਂ। ਤਾਂ ਇਹਦਾ ਮਤਲਬ ਕਲੀਅਰ ਹੈ ਕਿ ਅਸੀਂ ਜਦੋਂ ਬੰਦੇ ਨੂੰ ਦੱਸਣਾ ਹੈ ਤਾਂ ਕਲੀਅਰ ਹੀ। ਹੁਣ ਸਾਡਾ ਜਿਵੇਂ ਚਵਨਪ੍ਰਾਸ਼ ਹੀ ਲੈ ਲਓ ਤੁਸੀਂ, ਮਾਮੂਲੀ ਗੱਲ ਹੈ। ਇਹਦਾ ਲੇਬਲ ਦੇ ਉੱਤੇ ਜਿਹੜਾ ਫਾਰਮੂਲਾ ਲਿਖਿਆ ਉਹਦੀ ਫੋਟੋ ਖਿੱਚੋ, ਖੁਦ ਬਣਾਓ, ਹਰ ਚੀਜ਼ ਅਵੇਲੇਬਲ ਆ। ਮੈਂ ਕਿਹੜਾ ਉੱਪਰੋਂ ਤੋੜ ਕੇ ਲਿਆਉਣਾ ਕਿਤੋਂ ਮਾਰਕੀਟ 'ਚੋਂ, ਖੁਦ ਬਣਾਓ ਤਾਂ ਪਤਾ ਲੱਗੂਗਾ ਵੀ ਜਿਹੜੀ ਚੀਜ਼ ਗੋਇਲ ਸਾਹਿਬ ਤੁਹਾਨੂੰ ਦੇ ਰਹੇ ਆ 1,60,000 ਦੀ, 65,000 ਦੀ, ਉਹ ਤੁਹਾਨੂੰ 2 ਲੱਖ ਤੋਂ ਉੱਪਰ ਪਊਗੀ। ਰੀਜ਼ਨ, ਮੈਂ ਲੈਣੀ ਹੈ ਜਦੋਂ ਭਸਮ, ਮੈਂ ਲੈਣੀ ਹੈ ਪਾਈ ਅੱਧਾ ਕਿਲੋ, ਤੁਸੀਂ ਲੈਣੀ ਹੈ ਗ੍ਰਾਮ, ਤੁਹਾਨੂੰ ਗ੍ਰਾਮ ਦਾ ਰੇਟ ਲੱਗਣਾ। ਮੈਂ ਜੜੀ ਬੂਟੀ ਲੈਣੀ ਹੈ ਕੁਆਂਟਲਾਂ 'ਚ, ਤੁਸੀਂ ਲੈਣੀ ਹੈ ਜਾ ਕੇ 20 ਗ੍ਰਾਮ। ਉਹਨੂੰ 20 ਗ੍ਰਾਮ ਦੇ ਜਦੋਂ ਪੈਸੇ ਜੋੜਨ ਲੱਗਦਾ 100 ਗ੍ਰਾਮ ਦੀ ਜੋੜਦਾ, ਉਹ 20 ਗ੍ਰਾਮ ਕਿੱਥੋਂ ਦਊਗਾ ਵਿਚਾਰਾ। ਇਹ ਇਸ ਤਰ੍ਹਾਂ ਤੁਹਾਨੂੰ 5 ਗੁਣਾ ਵੱਧ ਪੈ ਜਾਂਦੀ ਆ ਇਹ ਚੀਜ਼ਾਂ। ਪਰ ਜਿਹੜੀਆਂ ਨੋਰਮਲ ਚੀਜ਼ਾਂ ਨੇ, ਜਿਵੇਂ ਹੁਣ ਮੈਂ ਹਲਦੀ ਉਹ ਦੱਸੀ, ਇਹ ਸਸਤੀ ਪੈਂਦੀਆਂ ਨੇ ਚੀਜ਼ਾਂ। ਡਾਇਬਟੀਜ਼ ਦੇ ਪਾਊਡਰ ਬਣਦੇ ਨੇ, ਉਹ ਸਸਤੇ ਪੈਂਦੇ ਨੇ। ਮਤਲਬ ਇਹ ਚੀਜ਼ਾਂ ਘਰੇ ਬਣ ਜਾਂਦੀਆਂ ਬੜੇ ਈਜ਼ੀ। ਸੁਣਿਆ ਸੀਗਾ ਮੈਂ ਉਹਦੇ 'ਚ, ਬਟ ਅੱਜ ਦੇਖੋ ਚਲੋ ਹੱਥ 'ਚ ਆ ਗਿਆ, ਖਾ ਵੀ ਲਵਾਂਗੇ ਹੁਣ। ਤੁਸੀਂ ਇੱਕ ਇਸ ਤੋਂ ਹੋਰ ਸੁਪਰ ਫੂਡ ਦੇਖੋ ਪਿਆ ਥੱਲੇ, ਨਹੀਂ ਮੈਂ ਦੇਖੋ ਸੁੰਡੀਆਂ ਹੀ ਆ। ਹਾਂਜੀ, ਇਹ ਵਾਲੀਆਂ ਨਾ, ਇਹ ਸੁਪਰ ਫੂਡ ਹੈ ਹਿੰਦੁਸਤਾਨ ਦਾ। ਕੀ ਨਾਮ ਇਹਦਾ? ਇਹਦਾ ਨਾਂ ਹੈ ਕੀੜਾ ਜੜੀ। ਕੀੜਾ ਜੜੀ। ਇਹਨੂੰ ਚੱਕ ਕੇ ਦੇਖੋ, ਅੱਧੀ ਇਹ ਕੀੜੇ ਵਰਗੀ ਹੈ, ਅੱਧੀ ਜੜੀ ਹੈ। ਇਹ ਕੀ ਕਸ ਕੇ ਹੁਣ ਜਿੰਨੀ ਕਿ ਤੁਹਾਡੇ ਹੱਥ 'ਚ ਹੈ ਜੀ, ਇੰਨੀ ਕੀ 1500-1600 ਦੀ ਹੈ ਇਹ। ਹਾਂ, ਮੈਨੂੰ ਲੱਗਦਾ ਜਿਸ ਹਿਸਾਬ ਨਾਲ 1.5 ਲੱਖ ਦਾ ਆ 15, ਇਹ ਤਾਂ ਇੰਨੇ ਕੁ ਟੇਬਲ 'ਚ ਪੂਰੇ ਸੁਨਿਆਰ ਦੀ ਦੁਕਾਨ ਪਈ ਹੈ, ਪੂਰੀ ਪਈ ਹੈ ਜੀ। ਹਾਂ, ਇੰਨੀ ਕੁ ਦੁਕਾਨ 'ਚ 200 ਬੰਦਾ ਖਾ ਜੂਗਾ ਇਹ ਚੀਜ਼ ਨੂੰ। ਐ ਥੋੜੀ ਵੀ ਇੱਕ ਬੰਦੇ ਜੋਗੀ। ਇਹ ਜਿਹੜੀ 1500-1600 ਦੀ ਇੱਕ ਹੈ, ਹਾਂ, ਤੇ ਇਹ ਕੀ ਕੰਮ ਆ? ਜਿੰਨੀ ਕੁ ਹੈਗੀ ਹੈ ਤੁਹਾਡੇ ਹੱਥ 'ਚ, ਇੰਨੀ ਕੁ ਜੇ ਤੁਸੀਂ ਪਾਣੀ 'ਚ ਪਾ ਕੇ ਪੀ ਲਓ, ਸਵੇਰੇ ਪਾਣੀ 'ਚ ਪਾ ਕੇ ਚਲੇ ਜਾਓ, ਰਾਤ ਨੂੰ ਘਰੇ ਆਓ ਥੱਕੇ ਹਾਰੇ, ਉਹ ਪਾਣੀ ਪੀ ਲਓ, ਠੀਕ ਹੈ। ਇਹਨੂੰ ਕੱਢ ਕੇ ਸਾਈਡ 'ਤੇ ਰੱਖ ਦਿਓ, ਪਾਣੀ ਪੀ ਲਓ, ਤੇ ਉਹ ਪਾਣੀ ਪੀਣ ਤੋਂ ਬਾਅਦ ਤੁਹਾਨੂੰ ਠੰਡ ਦੇ ਵਿੱਚ ਵੀ ਗਰਮੀ ਆਊਗੀ। ਤਜਰਬਾ ਕੀਤਾ ਜੀ ਇਹਦਾ। ਮੈਂ ਬੜੀ ਠੰਡ ਦਾ ਟਾਈਮ ਸੀ, ਅੰਮ੍ਰਿਤਸਰ ਬੈਠਾ ਸੀ, ਕੈਂਪ ਲੱਗਾ, ਐ ਗਲਾਸ 'ਚ ਪਾਤੀਆਂ ਮੈਂ 3-4 ਸਟਿੱਕ, ਇਹ ਪਾਣੀ ਪੀਤਾ। ਉਸ ਤੋਂ ਬਾਅਦ ਮੈਂ ਸ਼ਾਮ ਨੂੰ ਜਦੋਂ ਵਿਹਲਾ ਜਿਹਾ ਹੋਇਆ, ਥੱਕੇ ਹਾਰੇ, ਤੇ ਮੈਨੂੰ ਮਤਲਬ ਜਿਹੜਾ ਰੂਮ 'ਚ ਹੀਟਰ ਲੱਗਿਆ ਸੀ ਬੰਦ ਕਰਨਾ ਪਿਆ 10-15 ਮਿੰਟਾਂ ਬਾਅਦ। ਔਰ ਅੰਦਰੋਂ ਵੀ ਐਂ ਲੱਗੇ ਵੀ ਬਸ ਯਾਰ ਹੁਣ ਤਾਂ ਬਹੁਤ ਵਧੀਆ ਮੌਸਮ ਹੋ ਗਿਆ। ਇਹ ਉਹ ਚੀਜ਼ ਆ, ਇਹਦੇ ਬਾਰੇ ਦੁਨੀਆ ਥੋੜੀ ਜਿਹੀ ਅਵੇਅਰ ਘੱਟ ਆ। 1500 ਦੀਆਂ 3 ਜੇ ਪਾ ਲਈਆਂ, ਬੰਦੇ ਨੂੰ ਆਪੇ ਗੱਡਣ ਲੱਗਣੀ 4500 ਰੁਪਏ ਗਿਆ ਅੰਦਰ ਪਾਣੀ। ਨਹੀਂ, ਇਹ ਫਾਰ ਐਗਜ਼ਾਮਪਲ ਆ। ਵੈਸੇ ਇਹਦੀ ਜਿਹੜੀ ਡੋਜ਼ ਹੈ ਨਾ ਜੀ, ਉਹ ਮੁਸ਼ਕਿਲ ਨਾਲ 50-60 ਮਿਲੀਗ੍ਰਾਮ ਹੈ। ਅੱਛਾ, ਜ਼ਿਆਦਾ ਨਹੀਂ ਹੈ ਇਹ। 50-60 ਮਿਲੀ ਮਤਲਬ ਕਿ ਕਣਕ ਦੇ ਦਾਣੇ ਜਿੰਨੀ ਕੁ ਬਹੁਤ ਹੈ, ਵੱਧ ਤੋਂ ਵੱਧ ਕਣਕ ਦੇ 2 ਦਾਣੇ ਜਿੰਨੀ, ਮੱਕੀ ਦੇ ਦਾਣੇ ਜਿੰਨੀ ਲਾ ਲਓ, ਇੰਨੀ ਕੁ ਬਹੁਤ ਆ। ਇਹ ਨਾ ਜਦੋਂ ਮਤਲਬ ਕਿ ਤੁਸੀਂ ਕਦੇ ਇਹਦੇ ਬਾਰੇ ਅਧਿਐਨ ਕਰਿਓ, ਇਹਦੇ 'ਚ ਪ੍ਰੋਡਕਟ ਨਹੀਂ ਕੋਈ ਬਣਦਾ, ਲੇਕਿਨ ਅਸੀਂ ਇਹ ਅਪਰੂਵਲ ਲਈ ਦਿੱਤੀ ਹੋਈ ਹੈ ਜੀ। ਸਾਡਾ ਕੋਈ ਪ੍ਰੋਡਕਟ ਬਣ ਗਿਆ ਅੱਜ, ਮੈਂ ਤਾਂ ਗੱਲ ਕਰਦਾ। ਅੱਛਾ, ਉਦਾਂ ਹੀ ਇਹਦਾ ਪ੍ਰੋਡਕਟ ਨਹੀਂ, ਇਹਦਾ ਪ੍ਰੋਡਕਟ ਬਣਾਵਾਂਗੇ ਜਦੋਂ ਗਵਰਨਮੈਂਟ ਇਹਨੂੰ ਅਪਰੂਵ ਕਰੂਗੀ।
ਇਹ ਅੱਛਾ ਗਵਰਨਮੈਂਟ ਅਪਰੂਵਲ ਲੈਣੀ ਪੈਂਦੀ ਹੈ, ਹਾਲੇ ਤੱਕ ਕਿਸੇ ਨੂੰ ਨਹੀਂ ਮਿਲੀ। ਓਕੇ ਆਪਣੀ ਮੈਨੂੰ ਲੱਗਦਾ ਹੋ ਜੂਗੀ ਅਪਰੂਵਲ, ਕਿਉਂਕਿ ਅਸੀਂ ਪੂਰੀ ਕਸੌਟੀ ਜਿਹੜੀ ਉਹਨਾਂ ਦੀ ਹੈਗੀ ਆ ਫੁੱਲਫਿਲ ਕਰਤੀ ਹੋਈ ਆ ਵੀ ਇੰਨੇ ਮਿਲੀਗ੍ਰਾਮ ਆ ਵੈਦ ਚਾਹੀਦਾ, ਡਾਕਟਰ ਚਾਹੀਦਾ ਇਹਨੂੰ ਯੂਜ਼ ਕਰਨ ਲਈ, ਆ ਫਾਰਮਾਸਿਸਟ ਸਾਰਾ ਕੁਝ ਕਰ ਲਿਆ ਹੋਇਆ। ਤੇ ਇਹ ਅਸੀਂ ਮੰਗਾਈ ਵੀ ਆ ਪਲੇਟ ਜਿਹਦੇ ਵਿੱਚ 8-9 ਲੱਖ ਦੀ ਹੈ ਜਿਹੜੀ ਪਈ ਆ। ਇਹ ਐਵੇਂ ਨਹੀਂ, ਇਹ ਜਿਹੜੇ ਲੋਕ ਸੁਣ ਰਹੇ ਆ ਜਿਨ੍ਹਾਂ ਨੂੰ ਗਿਆਨ ਉਹਨੂੰ ਪਤਾ ਹੈ ਗੋਇਲ ਕੀ ਦੱਸ ਰਿਹਾ ਹੈ, ਇਹਨੂੰ ਤੁਸੀਂ ਗੂਗਲ ਤੇ ਕਦੇ ਵੀ ਸਰਚ ਕਰਿਓ। ਅੱਛਾ ਜਿੰਨੇ ਵੀ ਭਰਾ ਕੋਈ ਵੀ ਦੇਖ ਰਿਹਾ ਹੋਵੇ ਇਸ ਟਾਈਮ ਆਪਣਾ ਪ੍ਰੋਗਰਾਮ ਨਾ, ਤਾਂ ਉਹ ਅਗਰ ਕੀੜਾ ਜੜੀ KIDA ਗੂਗਲ ਪਤਾ ਹੁਣ ਗੂਗਲ ਕਰ ਲੈਣਾ ਕਈਆਂ ਨੇ, JARI ਕੀੜਾ ਜੜੀ, ਇਹਨੂੰ ਤੁਸੀਂ ਪਾ ਲਓ ਤੇ ਪਿੱਛੇ ਲਿਖ ਦਿਓ ਪ੍ਰਾਈਜ਼, ਪਿੱਛੇ ਲਿਖ ਦਿਓ ਕੀੜਾ ਜੜੀ ਪ੍ਰਾਈਜ਼, ਇਮੀਡੀਏਟ ਆਉਂਦਾ। ਤੇ ਉਹ ਤੁਸੀਂ ਜਦ ਦੇਖੋਗੇ ਪਤਾ ਲੱਗੂ ਵੀ ਇਹ 9 ਲੱਖ ਰੁਪਏ ਤੋਂ ਸ਼ੁਰੂ ਹੋ ਕੇ 90 ਲੱਖ ਰੁਪਏ ਕਿਲੋ ਤੱਕ ਦੀ ਆਈਟਮ ਹੈ ਇੰਨੀ ਇਹਦੀ। ਔਰ ਇਹਨੂੰ ਭਾਰਤੀ ਵਿਆਗਰਾ ਕਿਹਾ ਗਿਆ, ਇੰਡੀਅਨ ਵਿਆਗਰਾ ਕਿਹਾ ਗਿਆ ਇਹਨੂੰ, ਔਰ ਵਿਦਆਊਟ ਐਨੀ ਸਾਈਡ ਇਫੈਕਟ। ਕਮਾਲ ਦੀ ਚੀਜ਼ ਹੈ ਜੀ, ਰੱਬ ਦੇ ਵੱਲੋਂ ਇਹ ਦਿੱਤੀ ਗਈ ਹੈ, ਇਹਦਾ ਕੋਈ ਬੀਜ ਨਹੀਂ, ਇਹਦੀ ਕੋਈ ਖੇਤੀ ਨਹੀਂ। ਇਹ ਕਿੱਥੇ ਮਤਲਬ ਮਿਲਦੀ ਹੈ? ਇਹ ਜਿੰਨੇ ਵੀ ਹਿਮਾਲਿਆ ਪਰਬਤ ਆ, ਜਿਵੇਂ ਤੁਸੀਂ ਜਦੋਂ ਜਿਹੜੇ ਵੀ ਲੋਕਾਂ ਨੇ ਗੂਗਲ ਕਰ ਲਿਆ ਹੋਊਗਾ, ਜਿਨ੍ਹਾਂ ਨੇ YouTube ਕਰ ਲਿਆ ਉਹ ਕਰ ਲੈਣ, ਤਾਂ ਇਹ ਉਹਦੇ 'ਚ ਵੀ ਵੀਡੀਓ ਪਏ ਨੇ ਵੀ ਹਿਮਾਚਲ ਦੇ ਵਿੱਚ ਨਾ ਹਿਮਾਚਲੀ ਲੇਡੀਜ਼ ਜਾਂ ਜੈਂਟਸ ਜਿਹੜੇ ਲੇਬਰ ਵਾਲੇ ਲੋਕ ਆ ਜਾਂ ਕੱਖ ਕੰਡਾ ਚੁਗਣ ਜਾਂਦੇ ਆ, ਮਤਲਬ ਜੋ ਵੀ ਆਪਾਂ ਕਹਿ ਲਓ, ਉਹਨਾਂ ਨੂੰ ਇਹ ਮਿਲਦੀ ਹੈ ਜੀ, ਉਹਨਾਂ ਨੂੰ ਇਹਦੀ ਪਹਿਚਾਣ ਵੀ ਆ। ਇਹ ਬੜੀ ਐਂ ਖੱਡਾਂ ਜਿਹੀਆਂ 'ਚ ਵੜ ਕੇ ਐਂ ਨਿੱਕੀ ਜਿਹੀ ਹੁੰਦੀ ਆ, ਇਹ ਐਂ ਹਿੱਲਦੀ ਵੀ ਹੁੰਦੀ ਆ ਜਾਨਵਰ ਦੀ ਤਰ੍ਹਾਂ, ਮਤਲਬ ਕਿ ਇਹਨੂੰ ਤਾਂ ਹੀ ਕੀੜਾ ਕਿਹਾ ਗਿਆ। ਤਾਂ ਇਹ ਹੈਗੀ ਮਸ਼ਰੂਮ, ਐਕਚੁਅਲ ਤਾਂ ਇੱਕ ਫੰਗਸ ਹੈ, ਮਸ਼ਰੂਮ ਹੈ, ਫੰਗਸ ਹੈ ਪਹਾੜੀ ਦੀ। ਇਹ ਫਿਰ ਉੱਥੇ ਨਾ ਜੀ ਉਹਨਾਂ ਨੂੰ ਮਿਲਦੀ ਹੈ, ਜਿਹਨੂੰ ਮਤਲਬ ਦਿਨ 'ਚ ਕਹਿੰਦੇ ਉਹ ਆਪ ਹੀ ਉਹਦੇ 'ਚ ਦੱਸਦੇ ਆ ਵੀ ਜੇ 4-5 ਪੀਸ ਮਿਲ ਜਾਂਦੇ ਆ ਤਾਂ ਕਈ ਮਹੀਨਿਆਂ ਦਾ ਰਾਸ਼ਨ ਉਹ ਘਰੇ ਪਾ ਲੈਂਦੇ ਆ, ਮਤਲਬ ਇਹਦੀ ਇੰਨੀ ਕੀਮਤ ਉਹਨਾਂ ਨੂੰ। ਨਹੀਂ ਹੁਣ ਜਿਵੇਂ ਪੁਰਾਣੇ ਆਪਾਂ ਪੜ੍ਹਦੇ ਹੁੰਦੇ ਸੀਗੇ ਰਿਸ਼ੀ ਮੁਨੀ, ਬਰਫ਼ 'ਚ ਬੈਠੇ ਉੱਠੇ ਲਟ ਕੇ ਠੰਡਾ ਕੋਈ ਖਾਂਦੇ ਰਹੇ। ਉਹ ਇੱਕ ਮੈਨੂੰ ਜੋਕ ਵੀ ਯਾਦ ਆ ਗਿਆ, ਕਹਿੰਦਾ ਮੇਰਾ ਵਰਗਾ ਬੰਦਾ ਪਹਾੜਾਂ 'ਚ ਚਲਾ ਗਿਆ, ਉੱਥੇ ਬਾਬਾ ਬਰਫ਼ 'ਚ ਬੈਠਾ ਸਮਾਧੀ ਲਾ ਕੇ ਇੱਧਰ ਬਿਨਾਂ ਕੱਪੜਿਆਂ ਤੋਂ ਹੀ, ਹੈ ਨਾ, ਮਤਲਬ ਤੇ ਉਹ ਕਹਿੰਦਾ ਬਾਬਾ ਜੀ ਤੁਸੀਂ ਇੰਨੀ ਠੰਡ ਦੇ ਵਿੱਚ ਬੈਠੇ ਹੋ, ਇਹਦਾ ਮਤਲਬ ਕੀ ਰਾਹ? ਸਾਨੂੰ ਤਾਂ ਕਹਿੰਦਾ ਕੱਪੜੇ ਜੈਕਟਾਂ 'ਚ ਠੰਡ ਲੱਗ ਰਹੀ। ਕਹਿੰਦਾ ਇਸਕੇ ਬਸ 2 ਹੀ ਕਾਰਨ ਹੈ ਬੱਚਾ, ਤੁਲਸੀ ਔਰ ਗ੍ਰੀਨ ਟੀ। ਅੱਛਾ, ਕਹਿੰਦਾ ਤੁਹਾਨੂੰ ਵੀ ਠੰਡ ਲੱਗ ਰਹੀ ਆ? ਕਹਿੰਦਾ ਕੀ ਲਓਗੇ, ਤੁਲਸੀ ਗ੍ਰੀਨ ਟੀ? ਕਹਿੰਦੇ ਗ੍ਰੀਨ ਟੀ ਲੈ ਲਿਆ। ਕਹਿੰਦਾ ਤੁਲਸੀ, ਅੰਦਰ ਕੁੜੀ ਆਂਦੀ ਕਟਰੀਨਾ ਕੈਫ, ਕਹਿੰਦਾ ਗ੍ਰੀਨ ਟੀ ਲੈ ਗਿਆ। ਇਹ ਉਹੀ ਚੀਜ਼ ਹੈ, ਬਿਲਕੁਲ ਇਹ ਅਲੱਗ ਹੀ ਚੀਜ਼ਾਂ ਨੇ ਜੀ। ਮਤਲਬ ਕਿ ਤੁਸੀਂ ਦੇਖਿਓ ਜਿੰਨੇ ਮਰਜ਼ੀ ਵੀਡੀਓ ਦੇਖ ਲਿਓ, ਬਹੁਤ ਛੇਤੀ ਵੈਦ ਲੋਕ ਜਿਹੜੇ ਨੇ ਇਹੋ ਜਿਹੀਆਂ ਗੱਲਾਂ ਨਾ ਕਰਦੇ ਨੇ ਨਾ ਦੱਸਦੇ ਨੇ। ਮੈਂ ਸਿਰਫ ਆਪਣੇ ਯੂਥ ਨੂੰ, ਯੰਗ ਬੱਚਿਆਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦਾ ਕਿ ਸਾਡੇ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਅਸੀਂ, ਕਿਉਂਕਿ ਹੁਣ ਮੈਂ ਦੇਖੋ ਅੱਜ 60 ਸਾਲ ਦੀ ਉਮਰ ਹੋ ਗਈ, ਮੈਨੂੰ ਇਹ 3 ਸਾਲ ਪਹਿਲਾਂ ਹੀ ਪਤਾ ਲੱਗਿਆ ਵੀ ਇਹ ਵੀ ਬੂਟੀ ਆਉਂਦੀ ਆ, ਹੈ ਨਾ। ਹੁਣ ਬਹੁਤ ਲੋਕਾਂ ਨੂੰ ਅੱਜ ਪਤਾ ਹੀ ਨਹੀਂ, ਜਦੋਂ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਪਤਾ ਲੱਗੂਗਾ ਤਾਂ ਉਹ ਵੀ ਅਵੇਅਰ ਹੋਣਗੇ ਔਰ ਉਹ ਵੀ ਆਪਣੀ ਖੋਜ ਦੇ ਵਿੱਚ ਕੰਮ ਕਰਨਗੇ। ਆਉਣ ਵਾਲਾ ਜਿਹੜਾ ਜ਼ਮਾਨਾ ਬਹੁਤ ਨੌਲੇਜ ਹੋਣੀ ਚਾਹੀਦੀ। ਹੁਣ ਮੈਨੂੰ ਦੇਖੋ ਪਤਾ ਹੀ ਨਹੀਂ ਸੀ ਵੀ ਇਦਾਂ ਦੀ ਚੀਜ਼ ਆ। ਚਲੋ ਇਹ ਆ ਤਾਂ ਹੁਣ ਸਭ ਤੋਂ ਛੋਟੀ ਚੀਜ਼ ਆ ਕਿ ਮੇਰੇ ਸਾਹਮਣੇ ਆ ਰਹੀ ਆ, ਇਹ ਉਹੀ ਹੈ ਜਿਹੜੀ ਕਰੋਨਾ ਕਾਲ 'ਚ ਲਾਂਚ ਕੀਤੀ X+ ਗੋਲਡ। ਅੱਛਾ, ਜਿਹੜਾ ਤੁਸੀਂ ਉਹ ਜਿਹਦੇ ਬਾਰੇ ਦੱਸ ਰਹੇ ਸੀਗੇ। ਇਹ ਲੋਕਾਂ ਨੂੰ ਇਹਨੇ ਕਰੋਨਾ ਕਾਲ ਦੇ ਵਿੱਚ ਬੜੀ ਆਬਾਦੀ ਵਧੀ ਹੈ, ਬੜਾ ਕੰਮ ਹੋਇਆ, ਹਨਾ। ਤੁਹਾਡੇ ਕਪਲ ਵੀ ਕਹਿੰਦੇ ਹੁੰਦੇ ਆ, ਸ਼ਰਮਾ ਜੀ ਕਹਿੰਦੇ ਕਰੋਨਾ 'ਚ ਹੋਰ ਕੀ ਕਰਦੇ ਸੀ, ਆਹੋ, ਹਨਾ, ਟੱਬਰ ਵਧਾਇਆ ਥੋੜਾ ਜਿਹਾ। ਕਹਿੰਦੇ ਨਹੀਂ, ਜਿਵੇਂ ਕਹਿੰਦੇ ਵੀ ਅਮੂਮਨ ਆਈ ਲਵ ਯੂ ਤਾਂ ਬੇਸ਼ੱਕ ਨਹੀਂ ਬੋਲਦੇ ਪਤੀ ਪਤਨੀ, ਕਹਿੰਦੇ ਵੀ ਪਿਆਰ ਘਟ ਜਾਂਦਾ ਵਿਆਹ ਤੋਂ ਬਾਅਦ। ਮੈਂ ਕਿਹਾ ਇਹ ਘਟ ਕੇ ਹਜੇ 140 ਕਰੋੜ ਆਬਾਦੀ ਆ, ਜੇ ਵੱਧ ਗਿਆ ਫੇਰ। ਬਿਲਕੁਲ ਗੱਲ ਸਹੀ ਹੈ। ਹਾਂ, ਫਿਰ ਤਾਂ ਚਾਈਨਾ ਵੀ ਕ੍ਰਾਸ ਹੋਣ ਵਾਲਾ ਹੀ ਆ। ਉੱਤੋਂ ਤੁਸੀਂ ਏਦਾਂ ਦੇ ਖਤਰਨਾਕ ਪ੍ਰੋਡਕਟ ਬਣਾਏ ਹੋਏ ਆ। ਇਹ ਖਤਰਨਾਕ ਨਹੀਂ ਜੀ, ਇਹ ਤਾਂ ਮਤਲਬ ਇਹਨੂੰ ਕਹਿੰਦੇ ਨੇ ਮੁਹੱਬਤ ਜ਼ਿੰਦਗੀ ਹੈ। ਮੈਨੂੰ ਸਰ ਕਿਸੇ ਨੇ ਨਾ ਦੱਸਿਆ ਸੀਗਾ, ਜਿਵੇਂ ਤੁਹਾਡੀ ਬੈਕਗਰਾਉਂਡ ਮਲੇਰਕੋਟਲੇ ਦੀ, ਤੁਸੀਂ ਜ਼ਿਆਦਾ ਵਧੀਆ। ਮੈਨੂੰ ਇੱਕ ਬੰਦਾ ਮਿਲਿਆ ਬਹੁਤ ਖਾਸ, ਉਹ ਧਰਮ ਭਾਜੀ, ਮਤਲਬ ਤੰਦਰੁਸਤੀ ਦੇ ਬਹੁਤ ਫਿਟਨੈਸ ਦੇ ਨਾ ਫਰੀਕ ਸੀਗੇ ਪੂਰੇ। ਤੇ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਬੜੇ ਸਾਲ ਮਲੇਰਕੋਟਲੇ ਆਉਂਦੇ ਰਹੇ, ਕੋਈ ਵੈਦ ਸੀਗੇ ਉੱਥੇ, ਉਹ ਪੱਕਾ ਦਵਾਈ ਦੂਈ ਲੈ ਕੇ ਮਤਲਬ ਉਹਨਾਂ ਨੂੰ ਨਾ ਭਸਮਾਂ ਬੜੀਆਂ ਖਾਂਦੇ ਰਹੇ। ਉਹ ਵੀ ਕੈਮ, ਇਹ ਸੱਚੀ ਗੱਲ ਹੈ? ਸੱਚੀ ਗੱਲ ਹੈ, ਸੱਚੀ ਹੈ। ਮਲੇਰਕੋਟਲੇ ਨਾਲ ਤਾਂ ਬਹੁਤ ਜੁੜੇ ਹੋਏ ਸੀ ਮੇਰੇ। ਬਹੁਤ ਦੇਰ ਲੋਕਾਂ ਨੂੰ ਇਹੀ ਲੱਗਿਆ ਵੀ ਇਹ ਮਲੇਰਕੋਟਲੇ ਦੇ ਆ, ਸਾਹਨੇਵਾਲ ਤਾਂ ਬਾਅਦ ਚ ਪਤਾ ਲੱਗਿਆ। ਇਹ ਪਹਿਲਾਂ ਲੋਕਾਂ ਨੂੰ ਐਂ ਸੀ ਵੀ ਇਹ ਮਲੇਰਕੋਟਲੇ ਦੇ ਆ। ਤੇ ਇੱਥੇ ਧੂਰੀ ਦੇ ਨੇੜੇ ਇਹਨਾਂ ਦੇ ਨਾਨਕੇ ਆ, ਸੰਨੀ ਦਿਓਲ ਉਹਨਾਂ ਦੇ, ਬੜਬਰ, ਉੱਥੇ ਦੇ ਇਹਨਾਂ ਦੇ ਮਾਦਰ ਨੇ। ਤਾਂ ਇਹ ਏਰੀਆ ਉਹਨਾਂ ਦਾ ਉਹੀ ਸੀਗਾ। ਤੇ ਬਟ ਉਹਨਾਂ ਦਾ ਯਾਰਾਨਾ ਬਹੁਤ ਹੈ। ਹਾਂ, ਸਾਡੇ ਮਲੇਰਕੋਟਲੇ 'ਚ ਨਾ ਜੀ ਵੈਦ ਬਹੁਤ ਆ, ਔਰ ਹਕੀਮ ਵੀ ਆ, ਉਹਨਾਂ ਕੋਲੇ ਗੁਣ ਵੀ ਹੈ ਜੀ।
ਧਰਮ ਭਾਜੀ ਦੀ ਗੱਲ ਕੀਤੀ ਮਲੇਰਕੋਟਲੇ ਨਾਲ ਜੋੜ ਕੇ, ਹਾਂ। ਪਰ ਉਹ ਕਿੱਸਾ ਸੁਣਾਓ ਯਾਰ, ਤੁਸੀਂ ਉਹਨਾਂ ਦੇ ਘਰੇ ਗਏ ਸੀ ਇੱਕ ਵਾਰੀ। ਹਾਂ। ਮੈਂ ਦੇਖੋ ਆਪਾਂ ਸਾਰੇ ਮਤਲਬ ਮੈਨੂੰ ਲੱਗਦਾ ਵੀ ਕੋਈ ਵੀ ਐਕਟਰ ਹੈ ਚਾਹੇ ਪੰਜਾਬੀ ਹੈ ਉਹਨਾਂ ਤੇ ਮਾਣ ਕਰਦੇ ਆ, ਭਾਵੇਂ ਉਹ ਖੁਦ ਨਹੀਂ ਹੈਗੇ ਅੱਜ, ਬਟ ਮੈਂ ਉਹੀ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਦੇਖੋ ਅਸੀਂ ਨਾ ਉਹ ਗੱਡੀ 'ਚ ਗਾਣਾ ਲਾਇਆ ਮੁਹੰਮਦ ਜੀ ਦਾ, ਧਰਮ ਆ ਜਾਂਦੀ ਨਾ ਫੋਟੋ ਸਕਰੀਨ ਤੇ, ਮੈਂ ਕਿਹਾ ਯਾਰ ਇਹ ਬੰਦੇ ਜਾਣ ਵਾਲੇ ਕਿਤੇ, ਦੇਖ ਉਹ ਐਡਾ ਸ਼ੇਰ ਵਰਗਾ ਮੂੰਹ ਏਦਾਂ ਬਣਿਆ। ਤੇ ਉਹ ਮੈਂ ਜਿਵੇਂ ਪਹਿਲੀ ਵਾਰ ਗਿਆ ਨਾ ਤੇ ਆਪਣਾ ਮੈਨੂੰ ਹਮੇਸ਼ਾ ਭਾਜੀ ਏਦਾਂ ਲੱਗਦਾ ਸਰ ਕਿ ਜਿਹੜੇ ਤੁਹਾਡੇ ਪੂਜਨੀਏ ਹੁੰਦੇ ਆ ਨਾ ਬੰਦੇ, ਉਹਨਾਂ ਨੂੰ ਜ਼ਿਆਦਾ ਮਿਲਣਾ ਨਹੀਂ ਚਾਹੀਦਾ, ਮੇਰਾ ਪਰਸਨਲ ਮੰਨਣਾ, ਕਿਉਂਕਿ ਤੁਸੀਂ ਉਹਦੀ ਕਲਾ ਨੂੰ ਪਿਆਰ ਕਰਦੇ ਹੋ, ਉਹਨਾਂ ਦੇ ਔਰੇ ਨੂੰ, ਪਰਸਨਲ ਮਿਲ ਕੇ ਉਹ ਬੰਦਾ ਹੀ ਹੁੰਦਾ ਹਨਾ। ਉਹ ਜਦੋਂ ਤੁਸੀਂ ਕੁਛ ਨਾ ਕੋਈ ਤੁਹਾਡਾ ਇਨਸਾਨੀ ਦਿਮਾਗ ਆ ਉਹ ਨੈਗੇਟਿਵਿਟੀ ਇੱਕ ਅੱਧੀ ਵੀ ਦੇਖ ਲਈ ਵੀ ਤੁਹਾਡਾ ਔਰਾ ਘਟ ਜਾਂਦਾ ਉਹ ਬੰਦੇ ਦਾ, ਉਹ ਨਹੀਂ ਘਟਾਉਣਾ ਚਾਹੀਦਾ। ਮੈਂ ਇਸ ਕਰਕੇ ਜਿਹਨਾਂ ਨੂੰ ਪਿਆਰ ਕਰਦਾ ਨਾ ਮੈਂ ਬਹੁਤ ਘੱਟ ਮਿਲਦਾ ਉਹਨਾਂ ਨੂੰ। ਤੇ ਏਦਾਂ ਮੇਰੀ ਜਿਹੜੀ ਇੱਕ ਮੁਲਾਕਾਤ ਆ ਧਰਮ ਭਾਈ ਦੀ ਉਹ ਬੜੀ ਫੇਮਸ ਹੈਗੀ ਵੀ ਮੈਂ ਜਦੋਂ ਮਿਲਿਆ ਸੀ, ਤੇ ਮੈਂ ਫਿਲਮ ਕਰ ਰਿਹਾ ਇੱਕ ਸਿੱਕਾ, ਤੇ ਉੱਥੇ ਬੱਗੜ ਭਾਜੀ ਆਏ, ਉਹ ਦਰਬਾਰੀ ਉਹਨਾਂ ਦੇ ਪੱਕੇ ਰਾਈਟ ਹੈਂਡ ਨਾ ਮੋਹਨ ਬੱਗੜ ਸਾਹਿਬ, ਤੇ ਉਹ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਭਾਜੀ ਏਦਾਂ ਏਦਾਂ ਵੀ ਤੁਸੀਂ, ਮੈਂ ਧਰਮ ਪਹਿਲਾਂ ਉਹ ਮੇਰੇ ਫੈਨ ਸੀ, ਕਹਿੰਦੇ ਯਾਰ ਤੇਰੀ ਟਾਈਮਿੰਗ ਬੜੀ ਵਧੀਆ ਜੋ ਕਰ ਰਿਹਾ, ਮੈਂ ਕਿਹਾ ਮੇਰੀ ਛੱਡੋ ਭਾਜੀ, ਮੈਂ ਧਰਮ ਭਾਜੀ ਦਾ ਫੈਨ ਆ। ਉਹ ਜਦੋਂ ਮੈਂ ਆਹ ਗੱਲ ਕਹੀ ਨਾ, ਬੰਬੇ 'ਚ ਫੈਨ ਦਾ ਮਤਲਬ ਐ ਸਮਝਦੇ ਆ ਸਾਰੇ ਫੈਨ ਆ, ਕੋਈ ਮਤਲਬ ਕੱਢਣਾ ਚਾਹੁੰਦਾ, ਕਹਿੰਦੇ ਅੱਛਾ ਠੀਕ ਆ। ਮੈਂ ਕਿਹਾ ਸੱਚੀ ਫੈਨ ਆ ਭਾਜੀ, ਇਹ ਸੋਚ ਲਓ ਕਿ ਮੈਂ ਮਵਾਇਆ ਫਿਲਮ ਉਹਨਾਂ ਨੂੰ ਮਿਲਣ ਕਰਕੇ ਕੀਤੀ ਹੈ, ਤੁਸੀਂ ਮਿਲੋ। ਤੇ ਉਹ ਮੰਨਿਆ ਨਹੀਂ। ਫਿਰ ਮੈਂ ਉਹਨਾਂ ਨੂੰ ਸੀਨ ਸੁਣਾਇਆ ਵੀ ਕਿਵੇਂ ਮੈਂ VCR 'ਚ ਉਹਨਾਂ ਦੀਆਂ ਫਿਲਮਾਂ ਸੁਣੀਆਂ ਆ, ਮੈਨੂੰ ਅੰਦਰ ਨਹੀਂ ਵਾੜਦੇ ਹੁੰਦੇ ਛੋਟੇ ਜਿਹੇ ਨੂੰ, ਤੇ ਮੇਰੀ ਈਗੋ ਹੁੰਦੀ ਵੀ ਮੈਨੂੰ ਬੁਲਾਇਆ ਤਾਂ ਹੈ ਨਹੀਂ, ਮੈਨੂੰ ਕੱਢ ਨਾ ਦੇਵੇ ਕੋਈ, ਮੈਂ ਖਿੜਕੀ ਕਰਕੇ ਸਟੋਰੀ ਸੁਣਦਾ ਸੀ ਹੈ ਨਾ। ਤੇ ਸਟੋਰੀ ਸੁਣ ਕੇ ਫਿਰ ਮੈਂ ਅਗਲੇ ਦਿਨ ਸਕੂਲੇ ਸੁਣਾਣੀ, ਤੇ ਉਹ ਸਾਰਿਆਂ ਨੇ ਕਹਿਣਾ ਯਾਰ ਬੜੀ ਵਧੀਆ ਫਿਲਮ, ਬੜੀ ਵਧੀਆ। ਮੈਂ ਦੱਸਿਆ ਨਹੀਂ, ਮੈਂ ਤਾਂ ਸੁਣੀ ਆ, ਦੇਖੀ ਨਹੀਂ, ਮੈਂ ਦਿਖਾ ਦਿੰਦਾ ਹੁੰਦਾ ਸੀ। ਤੇ ਮੈਂ ਹੁਣ ਜਦੋਂ ਪਹਿਲੀ ਵਾਰ ਮਿਲਣਾ ਸੀਗਾ ਉਹਨਾਂ ਨੂੰ, ਏਦਾਂ ਗਿਆ ਮੈਂ ਅੰਦਰ, ਤੇ ਏਦਾਂ ਹੀ ਬੈਠਾ ਮੈਂ ਡਰਾਇੰਗ ਰੂਮ 'ਚ, ਤੇ ਉੱਧਰੋਂ ਆਏ ਧਰਮ ਭਾਜੀ, ਤੇ ਮੈਂ ਨਾ ਮਾਈਂਡ 'ਚ ਇਹ ਸੋਚ ਰਿਹਾ, ਮੈਂ ਕਿਹਾ ਕਿੱਦਾਂ ਰਣਜੀਤ ਸਿੰਘ ਗੁਲਾਮੀ ਵਾਲੇ ਬਣ ਕੇ ਆਉਣਗੇ ਜਾਂ ਧਰਮਵੀਰ ਵਾਲੀ ਡਰੈਸ ਪਾ ਕੇ ਆਉਣਗੇ, ਮੇਰਾ ਬੱਚਿਆਂ ਵਾਲਾ ਮਾਈਂਡ ਏਦਾਂ। ਉਹ ਆਏ ਤਾਂ ਆ ਕੇ ਉਹਨਾਂ ਨੇ ਨਾ ਆ ਕੇ ਏਦਾਂ ਮੈਨੂੰ ਦੇਖਿਆ, ਫਿਰ ਮੈਨੂੰ ਉਦੋਂ ਪਤਾ ਲੱਗਾ ਜਿਹੜੇ ਵੱਡੇ ਬੰਦੇ ਹੁੰਦੇ ਨਾ ਵਿਦਵਾਨ, ਉਹਨਾਂ ਨਾਲ ਬਹੁਤਾ ਗੱਲ ਕਰਨ ਦੀ ਲੋੜ ਨਹੀਂ ਹੁੰਦੀ, ਉਹ ਇੱਕ ਮਤਲਬ ਨਜ਼ਰ ਨਾਲ ਹੀ ਪਰਖ ਲੈਂਦੇ ਬੰਦੇ ਨੂੰ ਵੀ ਇਹ ਕੀ ਹੈ। ਤੇ ਮੈਂ ਬੈਠਾ ਤੇ ਕਹਿੰਦੇ ਔਰ ਬੱਚੇ ਕਿੱਥੋਂ ਬੇਟੇ, ਮੈਂ ਕਿਹਾ ਜੀ ਲੁਧਿਆਣੇ ਤੋਂ। ਅੱਛਾ ਲੁਧਿਆਣੇ ਤੋਂ, ਅੱਛਾ ਲੁਧਿਆਣਾ ਗਿਆ ਨਾ ਜਦੋਂ ਉਹਨਾਂ ਨੇ, ਮੈਂ ਕਿਹਾ ਪੱਕਾ ਲੁਧਿਆਣੇ ਵਾਲੇ ਆ ਬੇਟੇ। ਮੈਂ ਕਿਹਾ ਜੀ ਦੇਖੋ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ, ਤੁਹਾਡੇ ਮੋਹਰੇ ਸਮੁੰਦਰ ਮੋਹਰੇ ਮੈਂ ਕੀ ਨਲਕਾ ਗੇੜਾ। ਮੈਂ ਇੱਕ ਐਲਬਮ ਲਿਆਇਆ, ਆਹ ਦੇਖ ਲਓ ਬਸ। ਮੈਂ ਇੱਕ ਐਲਬਮ ਸੀ ਬਚਪਨ ਦੀ ਮੇਰੀ, ਸੁਨੀਲ ਧਰਮਿੰਦਰ ਦੀਆਂ, ਜਿਵੇਂ ਸੁਨੀਲ ਸ਼ੈਟੀ, ਮੈਂ ਧਰਮਿੰਦਰ ਦੀ ਅਲੱਗ ਬਣਾਈ ਸੀ ਉਹਦੀਆਂ ਫੋਟੋਆਂ। ਅੱਛਾ ਉਹਨਾਂ ਨੇ ਪਹਿਲਾਂ ਇੱਦਾਂ ਪੇਜ ਪਲਟਿਆ ਤੇ ਇਮੋਸ਼ਨਲ ਹੋ ਗਏ, ਉਹਨਾਂ ਨੇ ਪੁਰਾਣੀ ਫੋਟੋ ਦੇਖੀ, ਦਲੀਪ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ ਹਨਾ, ਉਦਾਂ ਹੀ ਫੈਨ ਅੱਜ ਵੀ ਉਦਾਂ ਦੇ ਹੀ ਸੀਗੇ। ਯਾਰ ਇਹ ਫੋਟੋ ਕਿੱਥੋਂ ਲਈ ਬੇਟੇ, ਇਹ ਤਾਂ ਮੇਰੇ ਕੋਲ ਵੀ ਹੈ ਨਹੀਂ ਬੱਚੇ। ਮੋਹਨ ਪਿੱਛੇ ਖੜਾ, ਉਹ ਮੋਹਨ ਐਵੇਂ ਮੈਂ ਦਲੀਪ ਸਾਹਿਬ ਦੀਆਂ ਇਕੱਠੀਆਂ ਕਰਦਾ ਹੁੰਦਾ ਸੀਗਾ, ਗੋਡ ਬਲੈਸ ਬੇਟੇ, ਇਹਨੂੰ ਸਾਂਭ ਕੇ ਰੱਖੀ ਬੱਚੇ ਹੈਂ। ਤੇ ਕਹਿੰਦੇ ਕਿਤੇ ਲੁਧਿਆਣੇ ਤੋਂ, ਸਿਹਤ ਤੇਰੀ ਠੀਕ ਹੈ, ਡਾਂਡੂ ਨੂੰ ਮਾਰਦਾ ਹੁੰਦਾ। ਮੈਂ ਕਿਹਾ ਹਾਂਜੀ ਬਹੁਤ ਵਧੀਆ। ਤੇ ਉਹ ਮੈਨੂੰ ਲੱਗਦਾ ਉਹ 4-5 ਸ਼ਬਦਾਂ 'ਚ ਉਹਨਾਂ ਨੇ ਮੈਨੂੰ ਜ਼ਿੰਦਗੀ ਦਾ ਸਾਰ ਦੱਸਤਾ। ਤੇ ਜਿੱਦਾਂ ਮੈਂ ਬਾਹਰ ਗਿਆ ਤੇ ਮੈਂ ਕਿਹਾ ਧਰਮਿੰਦਰ ਨੂੰ ਮਿਲਿਆ, ਇਹਨਾਂ ਨੂੰ ਸਾਹਮਣੇ ਗੱਡੀ ਆਈ ਤੇ ਮੋਹਨ ਬੱਗੜ ਭਾਈ ਕਹਿੰਦੇ ਕੋਈ ਵੱਡਾ ਬੰਦਾ ਆਇਆ ਲੱਗਦਾ, ਕਹਿੰਦੇ ਕੌਣ, ਕਹਿੰਦੇ ਇੱਕ ਡਰਾਈਵਰ ਸਨੀ ਦਿਓਲ ਰੱਖਿਆ ਹੋਇਆ, ਸਨੀ ਭਾਈ ਚਲਾ ਰਹੇ ਸੀ, ਸਨੀ ਦਿਓਲ ਚਲਾ ਰਿਹਾ। ਤੇ ਉਹਨੇ, ਮੈਂ ਕਿਹਾ ਯਾਰ ਇਹਨਾਂ ਦਾ ਸੇਮ ਫੈਨ ਤਾਂ ਮੇਰਾ ਵੀ ਆ ਬੰਦੇ ਦਾ, ਹੁਣ ਇਹਨੂੰ ਮੈਂ ਕਿੱਦਾਂ ਕਹਾਂ ਵੀ ਤੇਰਾ ਵੀ ਫੈਨ ਆ ਹੈਨਾ। ਤੇ ਮੈਂ ਸਨੀ ਭਾਜੀ ਆਏ, ਉਹਨਾਂ ਮੈਨੂੰ ਜਾਣ, ਕਿਉਂਕਿ ਮੈਨੂੰ ਨਾ ਮੇਰਾ ਰეკਮੈਂਡ ਕੀਤਾ ਇੱਕ ਵਾਰ ਕਾਮੇਡੀ ਸਰਕਸ ਦੇਖ ਕੇ ਨਾ, ਉਹਨਾਂ ਦੀ ਫਿਲਮ ਇੱਕ ਡੱਬ ਕੀਤੀ ਸੀ ਮੈਂ, ਉਹਨਾਂ ਦੀ ਆਵਾਜ਼ ਮੇਰੀ ਸੀ। ਇੱਕ ਹੈਲੋ ਡਾਰਲਿੰਗ ਫਿਲਮ ਆਈ ਸੀ, ਆਈ ਲਵ ਨਿਊਯਾਰਕ, ਉਹ 'ਚ ਸਾਰੀ ਆਵਾਜ਼ ਮੇਰੀ ਹੈ ਸਨੀ ਭਾਜੀ ਦੀ। ਉਹਨਾਂ ਨੂੰ ਪਤਾ ਸੀ ਵੀ ਇਹ ਕਰਦਾ ਮੇਰੀ ਵਧੀਆ ਹਨਾ ਆਵਾਜ਼ ਕੱਢਦਾ, ਕਿ ਇਹਦਾ ਦੇਖਿਆ ਉਹਨੇ ਮੈਨੂੰ। ਤੇ ਕਹਿੰਦੇ ਜਦੋਂ ਉਹਨਾਂ ਨੇ ਕਿਹਾ ਨਾ ਵੀ ਇਹ ਜਸਵੰਤ ਹੈ ਮੁੰਡਾ, ਲੁਧਿਆਣੇ ਤੋਂ ਹੈ, ਇਹਦਾ ਐਕਟਰ ਹੈ ਵੀ, ਤੇ ਧਰਮ ਭਾਈ ਦਾ ਬਹੁਤ ਫੈਨ ਹੈ। ਜਦੋਂ ਉਹਨੇ ਕਿਹਾ ਨਾ ਧਰਮ ਭਾਈ ਦਾ ਫੈਨ ਹੈ, ਉਹਦੇ ਚਿਹਰੇ ਤੇ ਸਮਾਈਲ ਆਈ ਸਨੀ ਦਿਓਲ ਦੇ, ਵਧੀਆ ਬੰਦਾ ਆਇਆ ਦਾ ਮਤਲਬ, ਜਿਹੜਾ ਮੇਰੇ ਡੈਡੀ ਦਾ ਫੈਨ ਆ ਤਾਂ ਮਤਲਬ ਵਧੀਆ ਬੰਦਾ। ਤੇ ਮੈਂ ਉਹਨਾਂ ਦੇ ਪੈਰੀ ਹੱਥ ਲਾਇਆ, ਮੈਂ ਭਾਜੀ ਦੇ, ਕਹਿੰਦਾ ਔਰ ਬੈਲਤੇ ਓਕੇ ਇੰਨਾ ਕਹਿ ਕੇ ਚਲਾ ਗਿਆ। ਅੱਛਾ ਜਦੋਂ ਮੈਂ ਏਦਾਂ ਲੰਘ ਰਿਹਾ ਨਾ, ਏਦਾਂ ਸ਼ੀਸ਼ਾ ਸੀਗਾ ਸਾਹਮਣੇ, ਹੁਣ ਜਾਂਦੇ ਜਾਂਦੇ ਮੈਂ ਸ਼ੀਸ਼ੇ 'ਚ ਦੇਖਿਆ, ਹੁਣ ਇਹ ਨਹੀਂ ਕਿ ਦਿਖਾਵਾ, ਧਰਮ ਭਾਈ ਏਦਾਂ ਕੁਰਸੀ ਤੇ ਬੈਠੇ ਆ, ਉੱਠਣ ਦੀ ਤਿਆਰੀ ਕਰ ਰਹੇ ਹੋ, ਜਾ ਕੇ ਵੜ ਗਏ ਤੇ ਗੱਲਾਂ ਕਰ ਰਹੇ। ਸਨੀ ਦਿਓਲ ਏਦਾਂ ਖੜਾ, ਮੈਂ 10ਵੀਂ ਦਾ ਬੱਚਾ ਨਹੀਂ ਆਉਂਦਾ ਪੇਪਰ ਸੁਣਾ ਰਿਹਾ ਹੁੰਦਾ ਟੀਚਰ ਨੂੰ। ਫਿਰ ਮੈਂ ਕਿਹਾ ਇਹ ਬੜੇ ਵੱਡੇ ਬੰਦੇ ਆ ਯਾਰ, ਮੈਂ ਕਿਹਾ ਦੇਖ ਕਿੰਨੀ ਇੱਜ਼ਤ ਦੇ ਰਿਹਾ ਬੰਦਾ। ਅਸੀਂ ਤਾਂ ਨਿਕਲ ਗਏ ਆ, ਇੱਕ ਹੁੰਦਾ ਦਿਖਾਵੇ ਕਰਕੇ, ਉਹ ਕਮਰੇ 'ਚ ਦੋਨੇ ਜਾਣੇ, ਉਹ ਤੇ ਮੂਹਰੇ ਏਦਾਂ ਹੀ ਖੜਾ। ਤੇ ਮੈਂ ਕਿਹਾ ਯਾਰ ਵੀ ਕਿੰਨਾ ਆਪਣੇ ਫਾਦਰ ਵੀ ਧਰਮਿੰਦਰ ਕੀ ਚੀਜ਼ ਸੀਗਾ, ਜਿਹੜਾ ਸਨੀ ਦਿਓਲ ਵਰਗਾ ਸੁਪਰਸਟਾਰ ਵੀ ਆਪਣੇ ਪਿਓ ਨੂੰ ਕਿੱਡਾ ਵੱਡਾ ਸਟਾਰ ਸਮਝ ਕੇ ਡੀਲ ਕਰ ਰਿਹਾ, ਸੋ ਕਿੱਡਾ ਵੱਡਾ ਸਟਾਰ ਹੋਏਗਾ। ਸੋ ਧਰਮ ਭਾਜੀ ਉਹਨਾਂ ਲਈ ਤਾਂ ਵੈਸੇ ਹੀ ਕਲੈਪ ਹੈ। ਤੇ ਉਹਨਾਂ ਦੀ ਕੋਈ ਸੁਣਾਓ ਤੁਸੀਂ ਕਦੇ, ਜਿਹੜੀ ਮਲੇਰਕੋਟਲੇ ਵਾਲੀ ਗੱਲ ਕਰ ਰਹੀ। ਮਲੇਰਕੋਟਲੇ ਤਾਂ ਵੈਸੇ ਹੀ ਉਹਨਾਂ ਦੇ ਕਿੱਸੇ ਹਮੇਸ਼ਾ ਸੁਣਨ ਨੂੰ ਮਿਲਦੇ ਸੀ। ਸਾਡੇ ਇੱਕ ਬਖਸ਼ੀ ਪਰਿਵਾਰ ਸੀ,
ਹਾਂ ਉਹ ਉਹਨਾਂ ਕੋਲੇ ਆ ਕੇ ਰੁਕਦੇ ਹੁੰਦੇ ਸੀ ਸਰਹੰਦੀ ਦਰਵਾਜ਼ੇ। ਤਾਂ ਬੜਾ ਮੈਂ ਕਾਫੀ ਪੁਰਾਣੀ ਗੱਲ ਕਰਨ ਲੱਗਿਆ ਹੈ, ਉਦੋਂ ਮੈਂ ਉੱਥੇ ਹੀ ਰਹਿੰਦਾ ਸੀ। ਤੇ ਉਹ ਬਖਸ਼ੀ ਸਾਹਿਬ ਵੀ ਨਾ ਜੀ ਮਤਲਬ ਉਸੇ ਸਟਾਈਲ 'ਚ ਜਿਉਂਦੇ ਸੀ, ਉਦਾਂ ਦੇ ਸੇਮ ਸਟਾਈਲ 'ਚ ਜਿਉਂਦੇ ਸੀ। ਮਤਲਬ ਬਖਸ਼ੀ ਸਾਹਿਬ ਨੂੰ ਦੇਖ ਕੇ ਲੱਗਦਾ ਹੁੰਦਾ ਸੀ ਵੀ ਧਰਮਿੰਦਰ ਹੀ ਆ ਰਿਹਾ, ਮਤਲਬ ਇਸ ਤਰ੍ਹਾਂ ਦੀ ਉਹਨਾਂ ਦੀ ਫੀਲਿੰਗ ਹੁੰਦੀ ਸੀ। ਹੁਣ ਤੇ ਪਤਾ ਨਹੀਂ ਦੁਨੀਆ 'ਚ ਹੈ ਕਿ ਨਹੀਂ, ਉਹ ਤਾਂ ਕਾਫੀ ਦੇਰ ਪਹਿਲਾਂ ਚਲੇ ਗਏ। ਪਰ ਇਹ ਸੀਗਾ ਕਿ ਉਹਨਾਂ ਦਾ ਇੱਕ ਆਪਣਾ, ਉਹਨੇ ਜਦ ਵੀ ਮਿਲਣਾ ਬਸ ਸਾਨੂੰ, ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ, ਸਾਨੂੰ ਵੀ ਉਹਨਾਂ ਨੇ ਬੜਾ ਪਿਆਰ ਕਰਨਾ ਉੱਦਾਂ ਹੀ। ਤੇ ਇਹ ਧਰਮ ਭਾਜੀ ਦਾ ਤਾਂ ਬੜਾ ਇੱਕ ਰੁਤਬਾ ਰਿਹਾ ਜੀ। ਆਉਣ ਵਾਲਾ ਟਾਈਮ ਵੀ ਮਤਲਬ ਇਹਨਾਂ ਦਾ ਹੀ ਰਹਿਣ ਵਾਲਾ ਇੰਡਸਟਰੀ ਦੇ ਵਿੱਚ, ਐਸੀ ਕੋਈ ਗੱਲ ਨਹੀਂ ਹੈ। ਹੀ ਮੈਨ ਇਜ਼ ਹੀ ਮੈਨ, ਉਹਨਾਂ ਵਰਗਾ ਥੋੜੀ ਉਹ ਬੰਦਾ ਆਣਾ, ਉਹ ਉਹਦੇ ਚੋਂ ਨਿਕਲ ਹੀ ਜਾਂਦੇ ਬੰਦੇ ਅੱਗੋਂ। એનર્ਜੀ ਤਾਂ ਸੇਮ ਹੁੰਦੀ ਹੈ ਸਰ। ਤੁਹਾਡੀ ਸਰ 60 ਦੱਸੀ ਏਜ? 60 ਪਲੱਸ। 60 ਪਲੱਸ ਹਾਂ, ਤੇ ਏਜ ਇੱਕ ਨੰਬਰ ਹੈ, ਇਹਨੂੰ ਤੁਸੀਂ ਕਿੱਦਾਂ ਗਿਣਤੀ, ਜਿਹੜਾ ਬੰਦਾ ਰੋਜ਼ 100 ਤੋਂ 1 ਤੱਕ ਗਿਣਤੀ ਕਾਊਂਟ ਕਰਦਾ ਹੈ, ਉਹਦੀ ਏਜ ਵਾਲੇ ਜ਼ਿਆਦਾ ਮੈਟਰ ਨਹੀਂ ਕਰਦੀ। ਸੌਰੀ ਦੁਬਾਰਾ 100 ਤੋਂ 1 ਤੱਕ। ਅੱਛਾ। 100, 99, 98, 97, 96, 95, 94, 93, 92 ਗਿਣੀ ਜਾਓ ਤੁਹਾਨੂੰ ਰੱਬ ਨੇ ਆਪੇ ਹੀ ਪਿੱਛੇ ਹੀ ਰੱਖਣਾ, ਅੱਗੇ ਜਾਣ ਹੀ ਨਹੀਂ ਦੇਣਾ। ਜਿਵੇਂ ਮੈਨੂੰ ਸਰ ਕਈ ਵਾਰੀ ਕਹਿ ਦਿੰਦੇ ਬੰਦੇ, ਕਹਿੰਦੇ ਯਾਰ ਤੇਰੇ ਨਾਲ ਦੇ ਬੰਦੇ ਥੋੜੇ ਬੰਦੇ ਟਾਈਪ ਲੱਗਣ ਲੱਗ ਗਏ ਵੀ ਤੂੰ ਉਦਾਂ ਹੀ ਆ। ਮੈਂ ਕਿਹਾ ਉਹ ਜਿਵੇਂ ਤੁਸੀਂ ਕਿਹਾ ਨਾ ਇੱਕ ਵਿਸ਼ਵਾਸ ਦੀ ਗੱਲ ਹੈ, ਮੈਂ ਕਿਹਾ ਦੇਖੋ ਕੁਛ 10 ਕੁ ਸਾਲ ਲਾਈਫ ਦੇ ਇੱਦਾਂ ਦੇ ਹੁੰਦੇ ਜਿਹੜੀ ਤੁਹਾਨੂੰ ਅਕਲ ਨਹੀਂ ਹੁੰਦੀ। ਅਕਲ ਤਾਂ ਸਾਰੀ ਉਮਰ ਨਹੀਂ ਆਉਂਦੀ, ਗਰੋ ਕਰਦਾ ਰਹਿੰਦਾ ਬੰਦਾ। ਤੇ ਮੈਂ ਕਿਹਾ 10 ਸਾਲ ਇੱਦਾਂ ਦੇ ਆ ਜਿਹੜੇ ਮੈਂ ਬਹੁਤ ਮਾਸੂਮੀਅਤ ਨਾਲ, ਜਿਹੜਾ ਮੈਨੂੰ ਪਤਾ ਹੀ ਨਹੀਂ ਸੀ, ਤੇ ਮੈਂ ਰੱਬ ਨੂੰ ਕਹਿੰਦਾ ਉਹ ਐਡ ਨਾ ਕਰੀ, ਉਹ ਮੇਰੇ ਨਹੀਂ ਆ, ਉਹ ਮੈਂ ਜੀਏ ਨਹੀਂ, ਮੈਨੂੰ ਪਤਾ ਉਹ ਜੀਏ ਨਹੀਂ। ਮੈਂ ਕਿਹਾ ਉਹਦਾ ਫਿਰ ਸ਼ਾਇਦ ਇਹ ਕਾਰਨ, ਮੈਂ ਬੜੇ ਵਿਸ਼ਵਾਸ ਨਾਲ ਉਹਨੂੰ ਕਹਿੰਦਾ ਕੁਦਰਤ ਨੂੰ ਕਿ ਉਹ 10 ਸਾਲ ਮੇਰੇ ਐਡ ਨਾ ਕਰੀ, ਬਾਕੀ ਜੋ ਮਰਜ਼ੀ ਕਰੀ। ਹਾਂ ਉਹ 10 ਸਾਲ ਕੁਦਰਤ ਵੀ ਆਪਾਂ ਸਾਰੇ ਇਨਸਾਨ ਆ, ਇਨਸਾਨ ਆ ਤਾਂ ਦੁਨੀਆ ਤਾਂ ਇਨਸਾਨ ਹੈ। ਜਿਹੜੀ ਗੱਲ ਤੁਸੀਂ ਇੱਥੋਂ ਕਹੋਗੇ ਨਾ ਉਹ ਇੱਥੇ ਹੀ ਜਾਣੀ ਹੈ, ਹੈ ਜੀ। ਤੇ ਹੁਣ ਇੱਕ ਵਾਰੀ ਦੀ ਮੈਂ ਤੁਹਾਨੂੰ ਗੱਲ ਦੱਸਦਾ, ਬਹੁਤ ਮਾਈਨਰ ਜੀ ਗੱਲ ਹੈ ਕਿ ਇੱਕ ਨਾ ਸਾਡੇ ਡਾਇਬਟੀਜ਼ ਦਾ ਇੱਕ ਪਾਊਡਰ ਬਣਦਾ ਹੈ। ਅੱਛਾ ਜੀ। ਮੈਂ ਤੁਹਾਨੂੰ ਮਲੇਰਕੋਟਲੇ ਲਿੰਕਡ ਗੱਲ ਦੱਸਦਾ। ਸ਼ੂਗਰ ਦੇ ਲਈ ਇੱਕ ਪਾਊਡਰ ਬਣਦਾ, ਮੇਰੇ ਕੋਲ ਕਾਫੀ ਪੁਰਾਣਾ ਨੁਸਖਾ ਸੀ, ਇਹ ਗ੍ਰੰਥ ਦੇ ਵਿੱਚ ਲਿਖਿਆ ਹੋਇਆ। ਮੈਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂ, ਉਹਦੇ ਵਿੱਚ ਬਾਕੀ ਸਾਰਾ ਕੁਝ ਲਿਖਿਆ ਮੈਨੂੰ ਸਮਝ ਆਈ ਜਾਵੇ, ਇੱਕ ਉਹਦੇ 'ਚ ਲਿਖਿਆ ਬਿਨੋਲਾ ਕੀ ਭਿੰਗੀ। ਅੱਛਾ। ਹੁਣ ਮੈਂ ਉਹੀ ਤੁਹਾਡੇ ਵਾਲੀ ਗੱਲ ਵੀ ਇੱਕ ਵੈਦ ਸਾਰਾ ਨੁਸਖਾ ਦੱਸ ਦਿੰਦਾ, ਐਂਡ ਤੇ ਇੱਕ ਪੰਗਾ ਪਾ ਜਾਂਦਾ, ਉਹ ਵਿੱਚ ਬਾਹੂਬਲੀ ਨਿੰਦਰਾ ਕੋਤਰੀ ਬੰਦੇ ਕੀ ਸਮਝ ਹੀ ਆਉਂਦਾ ਵਾ ਗਾਲਾਂ ਕੱਢੀਆਂ। ਉਹ ਬਿਨੋਲੇ ਕੀ ਭਿੰਗੀ ਬਹੁਤ ਜੀ। ਮੈਂ ਜਿੰਨੇ ਕੁ ਮੇਰੇ ਲਿੰਕ ਸੀ ਪੰਸੂਰੀ ਸਭ ਨੂੰ ਪੁੱਛ ਕੇ ਦੇਖ ਲਿਆ, ਕਿਸ ਦੇ ਪੱਲੇ ਨਹੀਂ ਪਈ। ਤੇ ਇੱਕ ਦਿਨ ਨਾ ਜੀ ਮੈਂ ਦੇਖਿਆ ਵੀ ਮਲੇਰਕੋਟਲੇ ਨਾ, ਸਾਡੇ ਮਲੇਰ ਦਾ ਦਰਵਾਜ਼ਾ, ਉਹਦੇ ਸਾਹਮਣੇ ਇੱਕ ਪਾਸੇ ਜੇ ਨਾ ਮੋਤੀ ਸਿਨੇਮੇ ਦੇ ਨਾਲ ਇੱਕ ਵੈਦ ਹੁੰਦੇ ਸੀਗੇ, ਹਕੀਮ ਹੁੰਦੇ ਸੀਗੇ। ਤੇ ਮੈਂ ਕਿਹਾ ਵੀ ਇਹਨਾਂ ਕੋਲ ਚੱਲਦੇ ਆ, ਦੇਖੀ ਜਾਊ। ਅਸੀਂ ਮੈਂ ਚਲਿਆ ਗਿਆ, ਮੈਨੂੰ ਜਾਣਦੇ ਨਹੀਂ ਸੀ, ਮੈਂ ਉਹਨਾਂ ਨੂੰ ਜਾਣਦਾ ਸੀ, ਉਹ ਮੈਨੂੰ ਥੋੜ੍ਹੀ ਜਾਣਦੇ ਸੀ। ਤੇ ਮੈਂ ਗਿਆ ਤੇ ਜਾ ਕੇ ਬੈਠਾ ਰਿਹਾ, ਕਹਿੰਦੇ ਹਾਂ ਬਈ। ਮੈਂ ਕਿਹਾ ਜੀ ਇੱਕ ਨਾ ਗੱਲ ਪੁੱਛਣੀ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਮੈਨੂੰ ਐਂ ਲੱਗਦਾ ਵੀ ਉਰਦੂ ਦਾ ਸ਼ਬਦ ਹੈ ਕੋਈ ਇਹ, ਕਿਉਂਕਿ ਉਹ ਮੌਲਵੀ ਸੀਗੇ। ਮੈਂ ਕਿਹਾ ਜੀ ਮੈਨੂੰ ਐਂ ਲੱਗਦਾ ਜਿਵੇਂ ਉਰਦੂ ਜੇ ਦਾ ਸ਼ਬਦ ਹੈ, ਮੇਰੇ ਸਮਝ ਨਹੀਂ ਆ ਰਿਹਾ। ਕਹਿੰਦਾ ਦੱਸ ਕੀ ਹੈ? ਮੈਂ ਕਿਹਾ ਜੀ ਇਹ ਬਿਨੋਲਾ ਕੀ ਭਿੰਗੀ। ਮੈਨੂੰ ਦੇਖ ਕੇ ਹੱਸ ਪਏ, ਕਹਿੰਦੇ ਕੌਣ ਆ ਤੂੰ? ਮੈਂ ਕਿਹਾ ਜੀ ਮੈਂ ਫਲਾਣੇ ਪਰਿਵਾਰ ਚ ਆ। ਅੱਛਾ ਅੱਛਾ ਅੱਛਾ, ਉਹ ਤਾਂ ਸਾਰੇ ਆਪਣੇ ਕੋਲੇ ਕਹਿੰਦਾ ਆਉਂਦੇ ਨੇ, ਹੈਨਾ। ਤੇ ਕਹਿੰਦਾ ਪੁੱਤਰ ਇਹ ਨਾ ਬੜੇਵੇਂ ਹੁੰਦੇ ਆ। ਅੱਛਾ। ਮੈਂ ਕਿਹਾ ਲਓ ਫੜ ਲਓ ਪੂਛ, ਹੈ ਸਾਰਾ ਪਿੰਡ ਵੰਡ ਰਲਾ ਕੇ ਬੜੇਵਿਆਂ ਦੀ ਜਾਨਵਰਾਂ ਨੂੰ ਖਵਾਉਂਦੇ ਨੇ, ਡੰਗਰਾਂ ਨੂੰ ਪਾਉਂਦੇ ਨੇ, ਤੇ ਇਹ ਅਸੀਂ ਬੜੋਲੇ ਦੀ ਭਿੰਗੀ ਲੱਭਦੇ ਫਿਰੀ ਜਾਂਦੇ ਆ। ਤੇ ਉਹ ਫਿਰ ਉਹ ਹੁਣ ਤਾਂ ਚਲੋ ਗੂਗਲ ਦਾ ਜ਼ਮਾਨਾ ਆ ਗਿਆ, ਬੰਦਾ ਜਾ ਕੇ ਗੂਗਲ ਤੇ ਪਾਉਂਦਾ ਵੀ ਲੋਲੇ ਦੀ ਭਿੰਗੀ, ਉਹਦੇ ਨਾਮ ਆ ਜਾਂਦੇ ਨੇ, ਕਈ ਸਾਹਮਣੇ ਆ ਜਾਂਦੀਆਂ ਨੇ ਚੀਜ਼ਾਂ। ਉਦੋਂ ਵਿਚਾਰਾ ਆਹੀ ਮਤਲਬ ਲੱਭਦਾ ਰਹਿੰਦਾ ਸੀ ਕਿਤੇ। ਤੇ ਉਦੋਂ ਫਿਰ ਪਤਾ ਲੱਗਿਆ ਵੀ ਇਹ ਬੜੇਵੇਂ ਦੀ ਜਿਹੜੀ ਗਿਰੀ ਹੈ ਨਾ ਜੀ, ਇਹ ਸਾਡੇ ਬੀਟਾ ਸੈੱਲ ਨੂੰ ਤਾਕਤ ਦਿੰਦੀ ਹੈ, ਪੈਨਕ੍ਰੀਆਸ ਤੇ। ਅੱਛਾ। ਹਾਂ, ਇਹ ਗ੍ਰੰਥ 'ਚ ਲਿਖਿਆ ਸੀ। ਫਿਰ ਇਹਨੂੰ ਉਹਦੇ ਮੁਤਾਬਕ ਅਸੀਂ ਬਣਾਉਣਾ ਸ਼ੁਰੂ ਕੀਤਾ ਦਵਾਈ ਨੂੰ। ਇਹ ਫਿਰ ਸ਼ੂਗਰ ਦਾ ਇੱਕ ਨੁਸਖਾ ਬਣਿਆ, ਜਿਹਦੇ 'ਚ 10 ਚੀਜ਼ਾਂ ਪੈਂਦੀਆਂ। ਜਿਵੇਂ ਸਭ ਤੋਂ ਪਹਿਲਾਂ ਉਹ 'ਚ ਵੀਟ ਗ੍ਰਾਸ, ਫਿਰ ਉਹ 'ਚ ਮੋਰਿੰਗਾ ਪਾਊਡਰ, ਫਿਰ ਉਹਦੇ ਵਿੱਚ ਕਿੱਕਰ ਦੇ ਪਾਊਡਰ ਤੁੱਕਿਆਂ ਦਾ, ਫਿਰ ਉਹਦੇ ਵਿੱਚ ਨਿੰਮ ਦੀਆਂ ਪੱਤੀਆਂ ਦਾ ਪਾਊਡਰ, ਫਿਰ ਉਹਦੇ ਵਿੱਚ ਹੈਗਾ ਆਪਣਾ ਗੁੜਮਾਰ ਬੂਟੀ, ਹੈ ਜੀ। ਤੇ ਇਸ ਤਰ੍ਹਾਂ ਕਰਕੇ ਇਹ 10 ਜੜੀ ਬੂਟੀਆਂ ਪਾ ਕੇ ਇੱਕ ਉਹਦੇ ਵਿੱਚ ਪੈਂਦੀ ਹੈ ਬਿਨੋਲੇ ਦੀ ਭਿੰਗੀ, ਜਿਹਨੂੰ ਅਸੀਂ ਬੜੇਵੇਂ ਦੀ ਗਿਰੀ ਕਹਿੰਦੇ ਹਾਂ। ਉਸ ਤੋਂ ਬਾਅਦ ਜਿਹੜਾ ਇਹ ਪਾਊਡਰ ਹੈ, ਅਸੀਂ ਲੋਕਾਂ ਨੂੰ ਕਿਹਾ ਕਿ ਇਹਨੂੰ ਖਾਲੀ ਪੇਟ ਲੈਣਾ ਸ਼ੁਰੂ ਕਰ ਦਿਓ ਸਵੇਰੇ, ਔਰ ਬਹੁਤ ਸਾਰੇ ਲੋਕਾਂ ਦੀ ਸ਼ੂਗਰ ਜਿਹੜੀ ਆ ਉਹ ਡਾਊਨ ਹੋਈ।
ਅੱਛਾ। ਤੇ ਨਾਲ ਕਿ ਉਹਨਾਂ ਦੀ ਸ਼ੂਗਰ ਤੇ ਡਾਊਨ ਹੋਈ ਨਾਲ ਉਹਨਾਂ ਦੀ ਅੰਗਰੇਜ਼ੀ ਦਵਾਈਆਂ ਛੁੱਟੀਆਂ ਹੌਲੀ ਹੌਲੀ। ਔਰ ਫਿਰ ਇੱਕ ਚੀਜ਼ ਹੋਰ ਇਹਦਾ ਬੈਨੀਫਿਟ ਮੈਂ ਤੁਹਾਨੂੰ ਦੱਸਦਾ, ਕਈ ਲੋਕਾਂ ਨੂੰ ਨਾ ਇੰਜੈਕਸ਼ਨ ਲੱਗਦਾ ਸੀ, ਉਹਨਾਂ ਨੂੰ ਵੀ ਇਹਨੇ ਹੌਲੀ ਹੌਲੀ ਫਾਇਦਾ ਕੀਤਾ। ਜਿਵੇਂ ਮੰਨ ਲਓ ਸੁਬਾਹ ਸ਼ਾਮ ਲੱਗਦਾ ਸੀ, ਸੁਬਾਹ ਨੂੰ ਲੱਗਦਾ ਰਹਿ ਗਿਆ, ਸ਼ਾਮ ਦਾ ਹਟ ਗਿਆ, ਹੌਲੀ ਹੌਲੀ ਇਹ ਚੀਜ਼ਾਂ ਲੋਕ ਅਵੇਅਰ ਹੋ ਗਏ ਵੀ ਸੱਚਮੁੱਚ ਇਹ ਚੂਰਨ ਵੀ ਕੰਮ ਕਰਦੇ ਆ। ਤਾਂ ਉਹ ਲੋਕਾਂ ਨੇ ਆਪ ਹੀ ਬਣਾਉਣੇ, ਆਪ ਹੀ ਖਾਣੇ ਸ਼ੁਰੂ ਕੀਤੇ। ਤਾਂ ਇਹ ਚੀਜ਼ਾਂ ਨਾ ਜੀ ਬਹੁਤ ਕੰਮ ਕਰਦੀਆਂ ਨੇ। ਔਰ ਇਹ ਸਾਡੇ ਜਿਹੜੇ ਮਲੇਰਕੋਟਲੇ ਦੇ ਵੈਦ ਨੇ ਉਹਨਾਂ ਕੋਲ ਇਹੋ ਜਿਹਾ ਬਹੁਤ ਕੁਛ। ਕੀ ਬਾਤ। ਇਹ ਸਰ ਜਿਹੜੀ ਇਹ ਤੁਹਾਡਾ ਚਵਨਪ੍ਰਾਸ਼ ਹੈ, ਇਹ ਕਿੱਥੇ ਆਨਲਾਈਨ ਮਿਲਦਾ ਹੈ? ਇਹ ਆਨਲਾਈਨ ਇਹ ਸਾਡੀ ਸਿਰਫ www. ਤੁਹਾਡੀ ਵੈਬਸਾਈਟ vaidwan.com ਤੇ ਇਹ ਜਿਹੜਾ X+ ਕੈਪਸੂਲ ਇਹ ਵੀ ਵੈਬਸਾਈਟ ਤੇ ਕਿਤੇ ਉਦਾਂ ਮੈਡੀਕਲ ਸਟੋਰ ਤਾਂ ਨਹੀਂ ਮਿਲੇਗਾ? ਪੰਜਾਬ 'ਚ ਹੈਗਾ ਮੈਡੀਕਲ ਸਟੋਰਸ ਤੇ, ਲੇਕਿਨ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸਾਈਟ ਤੇ ਲੋਕ ਲੈਂਦੇ ਆ, ਅੱਛਾ ਵੀ ਲੱਗਦਾ। ਸਾਈਟ ਤੇ ਜਾ ਕੇ ਬੰਦਾ ਸਾਰਾ ਕੁਝ ਪੜ੍ਹ ਕੇ ਸਮਝ ਕੇ ਹਰ ਚੀਜ਼ ਨੂੰ ਆਪਣੇ ਮੁਤਾਬਕ ਫਿਰ ਉਹ ਆਰਡਰ ਕਰ ਲੈਂਦਾ। ਕਿਉਂਕਿ ਇਹ ਨਾ ਅਸੀਂ ਆਨਲਾਈਨ ਤਾਂ ਕਰਤਾ, ਇਹਦੀ ਡੁਪਲੀਕੇਸੀ X+ ਦੀ ਬਹੁਤ ਆ ਗਈ ਸੀ ਮਾਰਕੀਟ 'ਚ ਕੈਪਸੂਲ ਦੀ। ਫਿਰ ਮੈਂ ਸੋਚਿਆ ਵੀ ਜਿਹੜਾ ਐਕਸ਼ਨ ਪ੍ਰਾਸ਼ ਹੈ ਇਹ ਤੇ ਮਹਿੰਗਾ ਪ੍ਰੋਡਕਟ ਹੈ ਲੋਕਾਂ ਦੇ ਹਿਸਾਬ ਨਾਲ, ਇਹਦੀ ਤਾਂ ਡੁਪਲੀਕੇਸੀ ਮਤਲਬ ਜਲਦੀ ਆ ਸਕਦੀ ਹੈ। ਫਿਰ ਮੈਂ ਲੋਕਾਂ ਨੂੰ ਅਵੇਅਰ ਕੀਤਾ ਹੱਥ ਜੋੜ ਕੇ ਵੀ ਜੇ ਤੁਹਾਨੂੰ ਇਹ ਆਪਦੇ ਹੱਥ ਨਾਲ ਕੋਈ ਵੀ ਦਿੰਦਾ ਤਾਂ ਉਹ ਸਮਝੋ ਨਕਲੀ ਹੈ। ਜੇ ਉਹ ਸਾਡੇ ਕਿਸੇ ਵੀ ਸਟੋਰ ਤੋਂ ਤੁਸੀਂ ਲੈਂਦੇ ਹੋ, ਚਾਹੇ ਉਹ ਸਾਡਾ ਆਪਣੇ ਆਊਟਲੈਟ ਆ, ਅਸੀਂ ਕਿਸੇ ਨੂੰ ਨਹੀਂ ਦਿੱਤਾ ਜੀ ਅੱਜ ਤੱਕ ਆਊਟਲੈਟ, ਸਾਡੇ ਕੰਪਨੀ ਦੇ ਆ। ਸਾਡੇ ਆਪਦੇ ਆਊਟਲੈਟ ਤੋਂ ਜਾ ਕੇ ਬੰਦਾ ਲੈ ਸਕਦਾ, ਉਹਨੂੰ ਓਰੀਜਨਲ ਮਿਲ ਸਕਦਾ, ਜਾਂ ਉਹ ਵੈਬਸਾਈਟ 'ਤੇ ਜਾ ਕੇ ਲੈ ਸਕਦਾ, ਹੋਰ ਕੋਈ ਨਹੀਂ। ਔਰ ਇਹਦੀ ਵੇਟਿੰਗ ਵੀ ਆ, ਜੇ ਚਾਹੇ ਉਹ ਅੱਜ ਆਰਡਰ ਕਰਦਾ ਕੱਲ੍ਹ ਕਰਦਾ, ਉਹਨੂੰ 20-25 ਦਿਨ ਵੇਟ ਕਰਨਾ ਹੀ ਪੈਂਦਾ, ਉਦੋਂ ਪਹਿਲਾਂ ਇਹ ਮਿਲ ਨਹੀਂ ਪਾਉਂਦਾ। ਕਿਉਂਕਿ ਅਸੀਂ ਜਿਹੜਾ ਮੈਲ ਲੈ ਕੇ ਜਾਣਾ ਉਹ ਤਾਂ ਪਿਆ ਹੈ ਤੁਹਾਡੇ ਟੇਬਲ 'ਤੇ ਪਿਆ, ਸੀਲਡ ਬੰਦ ਹੈ। ਕੀ ਬਾਤ ਹੈ। ਤੇ ਹੋਰ ਸਰ ਇਹਦੇ 'ਚ ਮੈਂ ਤੁਹਾਨੂੰ ਦੱਸਦਾ, ਮੋਰਿੰਗਾ ਦੀ ਗੱਲ ਕੀਤੀ ਹੈ ਮੈਂ ਹੁਣੀ, ਇਹ ਮੋਰਿੰਗਾ ਪਾਊਡਰ ਹੈ। ਇਹ ਤੁਸੀਂ ਦੇਖੋ ਵੀ ਜਦੋਂ ਨਾ ਬੰਦੇ ਨੂੰ ਐਂ ਲੱਗਦਾ ਵੀ ਹੁਣ ਤਾਂ ਯਾਰ ਗਏ ਬਸ, ਬੀਤ ਗਈ ਜ਼ਿੰਦਗੀ, ਸਰੀਰ 'ਚ ਜਾਨ ਹੀ ਨਹੀਂ ਰਹੀ, ਇਹ 10-15 ਦਿਨ ਖਾ ਲਵੇ ਬੰਦਾ ਉੱਠ ਖੜਦਾ। ਅੱਛਾ, ਮੈਂ ਇੱਕ ਪਰਸਨਲ ਪੁੱਛਦਾ, ਜਿਹੜਾ ਮੈਨੂੰ ਕੁਝ ਦਿਨਾਂ 'ਚ ਫੀਲ ਹੋ ਰਿਹਾ, ਜਿਵੇਂ ਸਵੇਰੇ ਉੱਠਦੇ ਆ ਆਪਾਂ, ਠੀਕ ਹੈ, ਤੇ ਉੱਠ ਕੇ ਜਾਗ ਖੁੱਲ ਜਾਂਦੀ ਆ, ਬਟ ਉੱਠਣ ਦੀ ਤਾਕਤ ਨਹੀਂ ਆਉਂਦੀ। ਚੱਲ ਕੋਈ ਨਹੀਂ, ਸਰੀਰ ਨਹੀਂ, ਮਤਲਬ ਐਂ ਲੱਗਦਾ એનર્ਜੀ ਇੱਕਦਮ ਹੁੰਦਾ ਨਾ, ਉਹ ਕਿਉਂ ਹੁੰਦਾ ਪਿਆ ਏਦਾਂ? ਉਹ ਐਕਚੁਅਲੀ ਨਾ ਏਜ ਆਪਣਾ ਕੰਮ ਕਰਦੀ ਹੈ। 40 ਤੋਂ ਬਾਅਦ ਕਹਿ ਲਓ ਜਾਂ 50 ਤੋਂ ਬਾਅਦ ਏਜ ਨਾ, ਉਹ ਹੱਡੀਆਂ ਥੋੜਾ ਜਿਹਾ ਕੈਲਸ਼ੀਅਮ ਡਾਊਨ ਹੁੰਦਾ, ਅਸੀਂ ਉਹ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਹੁਣ ਜਿਵੇਂ ਮੰਨ ਲਓ ਤੁਸੀਂ 5 ਬਦਾਮ, 5 ਕਿਸ਼ਮਿਸ਼, 1 ਅਖਰੋਟ, 1 ਅੰਜੀਰ ਰਾਤ ਨੂੰ ਪਾਣੀ 'ਚ ਪਾ ਕੇ ਰੱਖ ਦਿਓ, ਸਵੇਰੇ ਉੱਠ ਕੇ ਬਦਾਮ ਦੇ ਛਿਲਕੇ ਉਤਾਰੋ, ਚਿੱਟੇ ਚਿੱਟੇ ਨਿਕਲਦੇ ਆ ਵਿੱਚੋਂ ਬਦਾਮ, ਚੱਬ ਕੇ ਖਾਓ, ਪਾਣੀ ਡੋਲ ਦਿਓ, ਪਾਣੀ ਨਹੀਂ, ਤੁਸੀਂ 10-15 ਦਿਨ ਖਾ ਕੇ ਦੇਖ ਲਓ, ਸਵੇਰੇ ਸਰੀਰ ਐਕਟਿਵ ਹੋਣ ਲੱਗ ਜਾਊਗਾ। ਬਦਾਮ, ਕਿਸ਼ਮਿਸ਼, ਅੰਜੀਰ ਤੇ ਅਖਰੋਟ, ਚਾਰੇ ਚੀਜ਼ਾਂ ਪਿਓਰ ਕੈਲਸ਼ੀਅਮ, ਪਿਓਰ ਚੀਜ਼ਾਂ ਨੇ। ਔਰ ਫਿਰ ਜੇ ਜ਼ਿਆਦਾ ਲੱਗਦਾ ਵੀ ਯਾਰ ਕਿਤੇ ਸ਼ੂਗਰ ਨਾ ਹੋ ਜਾਏ, ਜ਼ਿੰਦਗੀ 'ਚ ਬਚ ਕੇ ਰਹੀਏ, ਤਾਂ 10 ਕਲੌਂਜੀ, 20 ਮੇਥੇ ਦਾਣੇ ਔਰ 30 ਉਹਦੇ ਵਿੱਚ ਕਾਲੇ ਛੋਲੇ ਰਾਤ ਨੂੰ ਪਾਣੀ 'ਚ ਭਿਉਂ ਦਿਓ। ਪਹਿਲਾਂ ਇਹ ਖਾ ਲਓ, ਉਸ ਤੋਂ ਬਾਅਦ ਬਦਾਮ ਬਦੂਮ ਜਿਹੜੇ ਭਿਉਂ ਕੇ ਰੱਖਿਆ ਉਹ 2 ਕੌਲੀਆਂ। ਇਹ ਤਾਂ ਬ੍ਰੇਕਫਾਸਟ ਹੀ ਹੋ ਗਿਆ, ਚੰਗਾ ਭਲਾ, ਗੁੱਡ ਚੀਜ਼ ਬਣ ਗਈ ਜੀ। ਉਸ ਤੋਂ ਬਾਅਦ ਆਪਣਾ ਘੰਟੇ 1.5 ਘੰਟੇ ਬਾਅਦ ਜੋ ਜੀ ਕਰਦਾ ਖਾਓ। ਜੇ ਕਿਤੇ ਤੁਹਾਡਾ ਸਵੇਰੇ ਤੁਹਾਨੂੰ ਪਲੇਟ ਭਰ ਕੇ ਫਰੂਟ ਮਿਲ ਜੇ, ਫਿਰ ਤਾਂ ਸਮਝੋ ਬਾਬੇ ਨਾਨਕ ਦੀ ਫੁੱਲ ਕਿਰਪਾ। ਲੋਕਾਂ ਨੂੰ ਬਹੁਤ ਨੁਸਖੇ ਦੱਸਦੇ, ਬੜਾ ਕੁਝ ਦੱਸਿਆ, ਪਰ ਤੁਹਾਡੇ ਅੰਦਰ ਵੀ ਬੜੇ ਕਲਾਕਾਰ ਬੈਠੇ ਆ, ਤੁਹਾਡੇ ਅੰਦਰ ਹੀ ਬੜੇ ਹੋਏ ਆ, ਉਹ 'ਚੋਂ 2 ਕੱਢ ਕੇ ਵਿਖਾਓਗਾ। ਅੱਛਾ, ਜਿਵੇਂ ਵੀ ਤੁਸੀਂ ਇੱਕ ਚਵਨਪ੍ਰਾਸ਼ ਦਿਖਾਇਆ ਤੇ ਕਹਿ ਦਿਖਾਇਆ, ਅਸੀਂ ਵੀ ਏਦਾਂ ਕੁਝ ਕੱਢਿਆ, ਉਹਦੀ ਅਸੀਂ ਵੀ ਕੱਢ ਦਿੰਦੇ ਆ। ਅਸੀਂ ਉਹ ਦੇਖੋ 90 ਲੱਖ ਵਾਲਾ ਕੱਢਿਆ ਸੱਪ, 90 ਲੱਖ ਵਾਲਾ। ਆਹੋ, ਤੁਸੀਂ ਵੀ ਚਲੋ ਖੈਰ, ਜੇ ਸਿਹਤ ਨਾਲ ਦੇਖਿਆ ਜਾਵੇ ਤੇ ਅਨਮੋਲ ਹੈ, ਇਹਦੀ ਕੋਈ ਕੀਮਤ ਨਹੀਂ ਜੋ ਤੁਸੀਂ ਦੱਸਿਆ। ਇੱਕ ਸਾਡੇ ਪੰਜਾਬ ਦੇ ਬਹੁਤ ਹੀ ਨਾਮੀ ਕਲਾਕਾਰ ਵੀ ਕਹਿ ਸਕਦੇ ਆ, ਪੋਲੀਟੀਸ਼ੀਅਨ ਵੀ ਕਹਿ ਸਕਦੇ ਆ, ਸਾਡੇ ਵੱਡੇ ਭਰਾ ਵੀ ਕਹਿ ਸਕਦੇ ਆ, ਹੰਸਰਾਜ। ਉਹ ਮੈਂ ਬੜਾ ਫੈਨ, ਉਹ ਤੁਹਾਡੇ ਅੰਦਰ ਛੁਪੇ ਹੋਏ ਆ, ਕੱਢ ਕੇ ਵਿਖਾਓ। ਦੇਖੋ, ਮੈਂ ਹਮੇਸ਼ਾ ਇਹ ਮੰਨਦਾ ਸਰ, ਮਿਮਿਕਰੀ ਨੂੰ ਅਕਸਰ ਐਵੇਂ ਲੋਕੀ ਨਾ ਮਜ਼ਾਕ 'ਚ ਕਹਿ ਦਿੰਦੇ। ਮੈਨੂੰ ਬੜਾ ਵਧੀਆ ਪਲੇਟਫਾਰਮ ਲੱਗਾ ਤੁਹਾਡੇ ਨਾਲ, ਕਿਉਂਕਿ ਤੁਸੀਂ ਆਹ ਗੱਲਾਂ, ਤੁਸੀਂ ਆਪਾਂ ਕੁਝ ਮਾਰਕੀਟਿੰਗ ਨਹੀਂ ਕਰ ਰਹੇ, ਤੁਸੀਂ ਲੋਕਾਂ ਨੂੰ ਗਿਆਨ ਦੇ ਰਹੇ। ਤੁਹਾਡੀ ਜਿਹੜੀ ਅਸਲੀ ਭਾਵਨਾ ਸਿਹਤ ਵੰਡਣਾ ਹੈ, ਪੋਜ਼ਿਟਿਵਿਟੀ, ਸਕਾਰਾਤਮਕਤਾ ਨਾ। ਉੱਦਾਂ ਹੀ ਮੈਂ ਸੋਚਦਾ ਕਿ ਮਜ਼ਾਕ ਉਹ ਹੈ ਜਿਹੜਾ ਸਾਹਮਣੇ ਵਾਲੇ ਨੂੰ ਵੀ ਚੰਗਾ ਲੱਗੇ। ਮਿਮਿਕਰੀ ਕਰੋ, ਕਿਰਕਿਰੀ ਨਾ ਕਰੋ। ਵੀ ਮਿਮਿਕਰੀ ਉਹ ਹੈ ਜਿਹੜਾ ਸਾਹਮਣੇ ਵਾਲਾ ਵੀ ਮਜ਼ਾ ਲਵੇ, ਯਾਰ ਕਿਆ ਬਾਤ ਹੈ। ਮਜ਼ਾਕ ਕਰਨ ਤੇ ਉਡਾਣ 'ਚ ਫਰਕ ਹੈ। ਮੈਂ ਕਰਦਾ, ਉਡਾਉਂਦਾ ਨਹੀਂ।
ਇਹ 'ਚ ਬੇਇੱਜ਼ਤੀ ਕਰਨਾ ਜਾਂ ਡਬਲ ਮੀਨਿੰਗ ਕਰਨਾ ਕਾਮੇਡੀ ਨਹੀਂ ਹੁੰਦੀ। ਨਾਲੇ ਜਿਹੜੀ ਚੀਜ਼ ਤੋਂ ਤੁਹਾਨੂੰ ਰੋਜੀ ਰੋਟੀ ਮਿਲਦੀ ਹੈ ਉਹ ਤਾਂ ਤੁਹਾਡੇ ਲਈ ਵੈਸੇ ਹੀ ਭਗਵਾਨ ਵੈਸੇ ਹੈ। ਭਗਵਾਨ ਹੈ, ਬਿਲਕੁਲ ਕਿਆ ਬਾਤ ਹੈ। ਏਦਾਂ ਹੀ ਹੰਸ ਭਾਜੀ ਆ, ਹਾਂ। ਹੁਣ ਮੈਂ ਮੰਨਦਾ ਕਿ ਉਹਦੀ ਹੀ ਮਿਮਿਕਰੀ ਮੇਰੇ ਕੋਲ ਹੁੰਦੀ ਹੈ ਜਦੋਂ ਮੈਂ ਫੈਨ ਹੈ, ਜਿਹੜਾ ਕਰੈਕਟਰ ਹੈ। ਹੁਣ ਮੈਨੂੰ ਤੁਹਾਡਾ ਸਟਾਈਲ ਬੜਾ ਵਧੀਆ ਲੱਗਿਆ ਹੈ ਨਾ, ਅੱਜ ਮਿਲ ਕੇ। ਨਹੀਂ ਮੈਂ ਕਰਾਂਗਾ ਹੁਣ ਜਦੋਂ ਮੈਂ ਅਗਲੀ ਵਾਰ ਨੈਕਸਟ ਕਿਤੇ ਦੇਖ ਲਓਗੇ ਤੁਸੀਂ, ਤੁਹਾਡਾ ਮੈਂ ਕਰਾਂਗਾ। ਹਾਂ ਤੁਹਾਡਾ, ਕਿਉਂਕਿ ਤੁਹਾਡਾ ਸਟਾਈਲ ਪਿਓਰ ਹੈ। ਕਿਆ ਬਾਤ। ਉਹ ਆ ਗਿਆ। ਉਦੋਂ ਹੰਸ ਭਾਜੀ ਹੈ, ਹੰਸ ਭਾਈ ਨੂੰ ਸਾਰੀ ਦੁਨੀਆ ਜਾਣਦੀ ਆ, ਰਾਜ ਗਾਇਕ, ਸਿੰਗਰ, ਪੋਲੀਟੀਸ਼ੀਅਨ। ਮੈਂ ਉਹਨਾਂ ਨੂੰ ਸਪੀਕਰ ਦੇ ਤੌਰ ਤੇ ਬਹੁਤ ਪਸੰਦ ਕਰਦਾ ਵੀ ਜੋ ਗੱਲਬਾਤ ਕਰਦੇ ਆ ਨਾ, ਵੱਡੀ ਤੋਂ ਵੱਡੀ ਗੱਲ ਹਿਊਮਰ ਨਾਲ, ਬੜੇ ਪੋਲੇ ਸ਼ਬਦਾਂ ਨਾਲ ਕਹਿ ਜਾਂਦੇ। ਇਹਨਾਂ ਦਾ ਸਟਾਈਲ ਹੈ ਨਾ, ਜਿਵੇਂ ਉਹਨਾਂ ਦਾ ਮੈਂ ਉਹ ਸਟੇਜ ਤੇ ਕਰਦਾ ਹੁੰਦਾ ਵੀ ਮੈਂ ਸਿੰਗਰ ਬਣਨਾ ਚਾਹੁੰਦਾ ਸੀ, ਤੇ ਮੈਂ ਹੰਸ ਭਾਜੀ ਕੋ ਗਿਆ DAV ਜਲੰਧਰ, ਉੱਥੇ ਹੀ ਪੜ੍ਹੇ ਹੋਏ ਆ, ਤੇ ਮੈਂ ਕਿਹਾ ਭਾਜੀ ਵੀ ਮੈਂ ਵੀ ਸਿੰਗਰ ਬਣਨਾ ਚਾਹੁੰਦਾ, ਤੇ ਠੀਕ ਆ ਬੇਟੇ ਬਹੁਤ ਵਧੀਆ। ਤੇ ਮੈਂ ਕਿਹਾ ਜੀ ਸੁਣਾਵਾਂ ਕੁਛ ਜੀ? ਹਾਂ ਬੇਟੇ ਸੁਣਾਓ ਕੁਛ ਇਰਸ਼ਾਦ। ਮੈਂ VCR ਤੇ ਫਿਲਮ ਦੇਖੀ ਸੀ, ਮੈਂ ਗਾਣਾ ਸੁਣਾਤਾ ਮਰਦ ਟਾਂਗੇ ਵਾਲਾ, ਮਰਦ ਟਾਂਗੇ ਵਾਲਾ। ਉਹ ਸਾਰੇ ਹੱਸਣ ਲੱਗ ਗਏ। ਬਹੁਤ ਅੱਛਾ ਬੇਟੇ। ਮੈਂ ਕਿਹਾ ਜੀ ਕਿੱਦਾਂ ਲੱਗਾ? ਤਰਸ ਵੀ ਆਉਂਦਾ ਬੇਟੇ, ਕੋਈ ਹੋਰ ਕੰਮ ਕਾਰ ਕਰ ਲਓ, ਕੋਈ ਵੈਲਡਿੰਗ ਦਾ ਹੀ ਸਿੱਖ ਲਓ। ਮੈਂ ਕਿਹਾ ਜੀ ਵੈਲਡਿੰਗ ਦਾ ਬੰਦ ਕਰਕੇ ਤਾਂ ਇਹ ਸ਼ੁਰੂ ਕੀਤਾ। ਕਹਿੰਦੇ ਬੇਟੇ ਗੱਲ ਇਸ ਤਰ੍ਹਾਂ ਆ, ਤੇਰਾ ਜਿਹੜਾ ਗਾਣਾ ਸੁਣ ਕੇ ਮੈਨੂੰ ਧਰਮਿੰਦਰ ਯਾਦ ਆ ਗਿਆ। ਮੈਂ ਕਿਹਾ ਜੀ ਉਹ ਤਾਂ ਸਿੰਗਰ ਹੈ ਨਹੀਂ, ਤੂੰ ਵੀ ਕਿਹੜਾ ਹੈਗਾ ਬੇਟੇ? ਤੇ ਉਹ ਮੈਂ ਸੁਣਾਨਾ ਵੀ, ਕਹਿੰਦੇ ਵੀ ਉਹ ਸੂਫੀ ਗਾਣਾ ਗਾ ਰਹੇ ਸੀਗੇ ਸਟੇਜ ਤੇ, ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਓਏ, ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਓਏ, ਕਿਸੇ ਨੇ ਮੇਰੀ ਗੱਲ ਨਾ ਸੁਣੀ, ਵਾਜਾਂ ਮਾਰੀਆਂ, ਹਨਾ। ਤੇ ਥੱਲੇ ਸ਼ਰਾਬੀ ਖੜਾ ਹੋ ਗਿਆ, ਹੈਲੋ ਭਾਜੀ ਆਵਾਜ਼ਾਂ ਵੂਜਾਂ ਨਾ ਮਾਰੋ, ਆਪਾਂ ਇੱਥੇ ਹੀ ਆ। ਉਹ ਫਿਰ ਉਹ ਦੇਖਿਆ ਵੀ ਬਦਤਮੀਜ਼ ਬੰਦਾ, ਹਾਂਜੀ ਹੁਕਮ ਕਰੋ, ਕੋਈ ਵਧੀਆ ਸੁਣਾਓ ਸੋਸ਼ਲ ਮੀਡੀਆ ਵਾਲਾ। ਕਹਿੰਦੇ ਕਿਹੜਾ ਸੁਣਨਾ? ਸਾਗਰ ਦੀ ਵਹੁਟੀ ਸੁਣਾਓ। ਹੁਣ ਉਹ ਕਹਿੰਦੇ ਇਹ ਕਿਹੜਾ ਸਾਗਰ ਦੀ ਵਹੁਟੀ? ਉਹ ਕਹਿੰਦੇ ਜੀ ਅੱਜ ਕੱਲ੍ਹ ਪਿੱਛੇ ਸੋਸ਼ਲ ਮੀਡੀਆ ਤੇ ਆਇਆ ਉਹ ਚੱਲਿਆ, ਇੱਕ ਤਾਂ ਇਹਨਾਂ ਨੇ ਬੜਾ ਪਰੇਸ਼ਾਨ ਕੀਤਾ, ਕੋਈ ਲੈਂਸਰ ਚਲਾਈ ਜਾਂਦਾ, ਕੋਈ ਇੰਡਿਕਾ, ਕੋਈ ਸਾਗਰ ਦਾ ਹੈ। ਕਹਿੰਦਾ ਕਲਾਕਾਰਾਂ ਨਾਲ ਜ਼ਿਆਦਾ ਗੱਡੀਆਂ ਚੱਲੀ ਜਾਂਦੀਆਂ। ਫਿਰ ਨਾਲ ਹੀ ਉਹਨਾਂ ਨੇ ਏਦਾਂ ਦੇਖਿਆ ਟੇਢੀ ਜਿਹੀ ਅੱਖ ਨਾਲ ਵੀ ਆਹ ਸਾਗਰ ਦੀ ਵਹੁਟੀ, ਨਾਲ ਹੀ ਸੁਣਾਤਾ, ਉਹ ਵਹੁਟੀ ਸਾਗਰ ਦੀ ਇੰਡਿਕਾ ਚਲਾਵੇ, ਵਹੁਟੀ ਸਾਗਰ ਦੀ ਇੰਡਿਕਾ ਚਲਾਵੇ, ਮੈਨੂੰ ਵੀ ਡਰਾਈਵਰੀ ਸਿਖਾਈ ਇਮੀਡੀਏਟਲੀ। ਮੋਦੀ ਸਾਹਿਬ ਦਾ ਫਰਮਾਨ ਹੈ, ਬੇਟੀ ਬਚਾਓ ਬੇਟੀ ਪੜ੍ਹਾਓ, ਲੇਕਿਨ ਇਹਨਾਂ ਨੂੰ ਸਕੂਟੀ ਚਲਾਣੀ ਵੀ ਸਿਖਾਓ। ਠੀਕ ਹੈ। ਵਾਹ ਜੀ ਵਾਹ ਜੀ, ਕਮਾਲ ਹੋ ਗਈ ਰਠੌਰ ਸਾਹਿਬ। ਥੈਂਕ ਯੂ। ਅਸੀਂ ਇੱਕ ਗੱਲ ਦੇ ਬੜੇ ਫੈਨ ਆ ਤੁਹਾਡੇ ਜੀ, ਕਿ ਤੁਸੀਂ ਵੀ ਕੋਈ ਮੌਕਾ ਨਹੀਂ ਜਾਣ ਦਿੰਦੇ। ਅੱਜ ਤੁਸੀਂ ਮੇਰੇ ਨਾਲ ਬਾਰ-ਬਾਰ ਘੁਮਾ ਕੇ ਚਮਨਪ੍ਰਾਸ਼ ਨੂੰ ਪੂਰਾ ਰਿੜਕਿਆ, ਹੈ ਨਾ, ਉਹਦੀ ਜਾਨ ਕੱਢ ਲਈ, ਤੇ ਗੱਲਾਂ 'ਚ ਇਹ ਵੀ ਕਹਿਤਾ ਵੀ ਇਹ ਤਾਂ ਮੇਰੇ ਲਈ ਹੋਈ ਹੈ। ਹਾਂ ਜੀ, ਮੈਂ ਹੁਣ ਇਹ ਮੇਰੇ ਦੇਖੋ ਇਹ ਮੈਂ ਦੱਸਦਾ ਨਾ ਪਹਿਲਾਂ, ਇਹ ਦੇਖੋ ਕਹਿੰਦੇ ਵੀ ਗੱਲ ਕਹਿਣੀ ਨਹੀਂ ਹੁੰਦੀ, ਪਹੁੰਚਾਣੀ ਹੁੰਦੀ ਹੈ। ਠੀਕ ਹੈ, ਪਹੁੰਚ ਗਈ। ਹੁਣ ਜਿਵੇਂ ਮਹਿੰਗਾ ਤੁਹਾਡਾ ਚਮਨਪ੍ਰਾਸ਼ ਹੈ, ਏਦਾਂ ਹੀ ਮੇਰੀ ਨਜ਼ਰ 'ਚ ਇੱਕ ਮੇਰਾ ਹੀਰੋ ਹੈ ਬਾਲੀਵੁੱਡ ਦਾ, ਹੈ ਨਾ, ਜਿਵੇਂ ਧਰਮ ਭਾਜੀ ਤਾਂ ਹੈਗੇ ਹੀ ਆ, ਉਹਨਾਂ ਦਾ ਇੱਕ ਅੰਸ਼ ਹੈ 90s ਦਾ। ਜਿਵੇਂ ਹਰ ਯੁੱਗ ਬਦਲਦੇ ਜਾਂਦੇ ਨਾ, ਐਨਰਜੀ ਹੋਈ ਹੁੰਦੀ ਆ। ਧਰਮ ਭਾਜੀ ਤੋਂ ਬਾਅਦ ਜੇ ਮੈਨੂੰ ਕੋਈ ਚੰਗਾ ਲੱਗਾ ਸੀ ਛੋਟੇ ਜਿਹੇ ਬੱਚੇ, ਸੁਨੀਲ ਸ਼ੈਟੀ ਸਾਹਿਬ, ਉਹ ਵੀ ਆਪਣਾ ਧਰਮ ਭਾਜੀ ਵਾਲਾ ਸਟਾਈਲ ਆ, ਆਪਣੀ ਫਿਟਨੈਸ ਉਹਨਾਂ ਦੇਖੋ 65-66 ਦੇ ਨੇੜੇ ਤੇੜੇ ਆ, ਤੇ ਉਦਾਂ ਹੀ ਉਹਨਾਂ ਦਾ ਬਾਈਸੈਪ, ਉਦਾਂ ਦਾ ਚਿਹਰੇ ਤੇ ਉਦਾਂ ਦਾ ਹੀ ਜਲਾਲ ਹੈ। ਤੇ ਉਹ ਵੀ ਚਮਨਪ੍ਰਾਸ਼ ਹੀ ਮੈਨੂੰ ਲੱਗਦਾ ਤੁਹਾਡਾ ਖਾਂਦੇ ਆ। ਨਹੀਂ ਖਾਂਦੇ ਤਾਂ ਖਵਾ ਦਿਆਂਗੇ, ਨਹੀਂ ਖਵਾਦੇ ਤਾਂ ਮੈਂ ਉਹਨੂੰ ਪਹੁੰਚਾ ਦਿੰਦਾ ਨਾ। देखिए बड़ा अच्छा लगा गोयल साहब आपसे बात करके, जो आपका जो मेरे देखो मुझे लोग एक्शन हीरो के तौर पे जानते हैं और मेरे हाथ में एक्शन प्राश है, तो मैं ये प्राश ना खाऊं ये हो नहीं सकता, और इसको आप मुझे फ्री में दे दो, ये मैं उन्हें नहीं दूंगा, पैसे दूंगा। ਇਹ ਗੱਲ ਪਰ ਮੈਂ ਸ਼ੈਟੀ ਸਾਹਿਬ ਵੱਲੋਂ ਕਹੀ ਹੈ, ਮੇਰੇ ਵੱਲੋਂ ਨਹੀਂ। ਬੜੀ ਗੱਲ ਵਧੀਆ ਲੱਗੀ ਮੈਨੂੰ, ਹੈ ਨਾ, ਕਿਉਂਕਿ ਉਹ ਅਮੀਰ ਬੰਦੇ ਭਾਈ ਉਹ ਕਰ ਸਕਦੇ ਆ। ਜਦੋਂ ਸ਼ੈਟੀ ਸਾਹਿਬ ਕੋਲੇ ਪਹੁੰਚਣਾ ਨਾ ਲੋਕ, ਉਹਨੂੰ ਕਹਿਣਾ ਸਰ ਦੇਖੋ, ਚਾਹੇ ਉਹਨੇ ਕਹੀ ਚਾਹੇ ਤੁਸੀਂ ਕਹੀ, ਅਸੀਂ ਤਾਂ ਤੁਹਾਡੇ ਮੂੰਹ ਦੀ ਸੁਣੀ। ਆਹੋ, ਨਹੀਂ ਤੁਸੀਂ ਇਹਦੀ ਆਡੀਓ ਅੱਜ ਕੱਲ੍ਹ ਤਾਂ AI ਨਾਲ ਸਾਰਾ ਕੁਝ ਹੋ ਜਾਂਦਾ। ਹੁਣ ਤਾਂ ਏਦਾਂ ਹੋ ਜਾਂਦਾ ਨਾ ਵੀ ਜਿਹੜੀ ਚੀਜ਼ ਦੇਖੋ ਕਹਿੰਦੇ AI ਹੈ, ਕਈ ਵਾਰੀ ਅਸੀਂ ਮਿਮਿਕਰੀ ਕਰਦੇ ਹਾਂ, ਹਨਾ, ਉਹ ਮਤਲਬ ਮਹਾਰਾਜ ਦੀ ਕਿਰਪਾ ਨਾਲ ਇੰਨੀ ਪਰਫੈਕਟ ਹੋ ਜਾਂਦੀ ਆ, ਉਹ ਲੋਕੀ ਕਹਿੰਦੇ AI ਹੈ, ਬੜੀ ਖੁਸ਼ੀ ਹੁੰਦੀ ਵੀ ਚਲੋ AI ਕਹਿ ਰਹੇ ਯਾਰ। ਇੱਕ ਵਾਰੀ ਨਾ ਸਾਨੂੰ ਮੌਕਾ ਮਿਲਿਆ ਮੈਨੂੰ ਸ਼ੈਟੀ ਸਾਹਿਬ ਨੂੰ ਮਿਲਣ ਦਾ, ਤੇ ਅਚਾਨਕ ਦੇਖੋ ਮਿਲਣਾ ਕਿਵੇਂ ਹੋਇਆ,
ਪ੍ਰੋਗਰਾਮ ਸੀਗਾ ਇਹ ਆਪਣੇ ਵੀਅਤਨਾਮ ਦਾ। ਵੀਅਤਨਾਮ ਦੇ ਵਿੱਚ ਮੈਨੂੰ ਅਵਾਰਡ ਮਿਲਣਾ ਸੀ ਕੋਈ ਬਿਜ਼ਨਸ ਦਾ, ਤੇ ਉੱਥੇ ਅਸੀਂ ਗਏ ਤਾਂ ਕਹਿੰਦੇ ਵੀ ਸੁਨੀਲ ਸ਼ੈੱਟੀ ਸਾਹਿਬ ਨੇ ਦੇਣੇ ਆ ਇਹ। ਅੱਛਾ। ਮੈਂ ਕਿਹਾ ਵਾਹ, ਕਿਉਂਕਿ ਉਹ ਵੀ ਇੱਕ ਤਕੜੇ ਬਿਜ਼ਨਸਮੈਨ ਹੈ, ਤੇ ਮੈਂ ਕਿਹਾ ਸਾਨੂੰ ਇੱਕ ਬਿਜ਼ਨਸਮੈਨ ਨੂੰ ਮਿਲਣ ਦਾ ਮੌਕਾ ਮਿਲੂਗਾ। ਤੇ ਮੈਂ ਨਾ ਜੀ ਇਹ X+ ਦੀਆਂ 2-3 ਡੱਬੀਆਂ ਬੈਗ 'ਚ ਪਾ ਲਈਆਂ, ਤੇ ਮੈਂ ਕਿਹਾ ਜਿਹੜਾ ਮੈਨੂੰ ਅਵਾਰਡ ਦਊਗਾ ਮੈਂ ਵੀ ਕੁਝ ਦਊਂਗਾ। ਠੀਕ ਹੈ, ਇਹ ਮੇਰੀ ਆਦਤ ਹੈ। ਤੇ ਉਹ ਮੇਰੇ ਕੋਲ ਵੀਡੀਓ ਬਕਾਇਦਾ ਮੈਂ ਉਹਨਾਂ ਨੂੰ ਦੇਖ ਕੇ ਆਇਆ, ਉਹਨਾਂ ਨੇ ਬੜੀ ਗੌਰ ਨਾਲ ਗੱਲ ਸੁਣੀ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਆਪਾਂ ਨੇ ਨਾ 10 ਮਿੰਟ ਬੈਠਣਾ। ਕਹਿੰਦਾ ਕੋਈ ਨਹੀਂ, ਸਵੇਰੇ ਬ੍ਰੇਕਫਾਸਟ ਤੇ ਸੱਚੀਓ ਸਵੇਰੇ ਜਿਹੜਾ ਉੱਥੇ ਕੰਪਲੀਮੈਂਟਰੀ ਹੁੰਦਾ ਬ੍ਰੇਕਫਾਸਟ ਹੋਟਲ ਦਾ, ਉੱਥੇ ਨਾਰਮਲ ਲੋਕਾਂ ਦੀ ਤਰ੍ਹਾਂ ਆ ਕੇ ਬੈਠ ਗਏ ਲੋਕਾਂ ਦੇ ਵਿੱਚ। ਤੇ ਮੈਂ ਕਿਹਾ ਜੀ ਆਪਣੀ ਗੱਲ ਹੋਈ ਸੀ ਆਪਾਂ ਮਿਲਣਾ, ਤੁਸੀਂ ਕਿਹਾ ਸੀ ਮਿਲਾਂਗੇ, ਫਿਰ ਏਦਾਂ ਹੀ ਮਿਲਾਂਗੇ। ਮਤਲਬ ਬਾਦਸ਼ਾਹ, ਬਿਲਕੁਲ ਬਾਦਸ਼ਾਹ। ਉਹ ਤੋਂ ਮੈਂ ਇਹ ਗੱਲ ਸਿੱਖ ਲਈ ਵੀ ਸੁਭਾਸ਼ ਗੋਇਲ ਦੁਨੀਆ 'ਚ ਕਿਤੇ ਵੀ ਪਹੁੰਚ ਜਾਓ, ਜ਼ਮੀਨ ਤੇ ਰਹੋ। ਵਾਹ ਵਾਹ ਵਾਹ, ਪੈਰ ਜ਼ਮੀਨ ਤੇ ਸੋਚ ਆਸਮਾਨ। 2 ਮਿੰਟਾਂ 'ਚ ਗੱਲ ਸੀ। ਮਤਲਬ ਉਹ ਐਡਾ ਵੱਡਾ ਬਿਜ਼ਨਸਮੈਨ ਹੈ, ਸ਼ਾਇਦ ਉਹ ਫਿਲਮਾਂ ਨਾ ਵੀ ਕਰੇ ਤਾਂ ਵੀ ਉਹਨੂੰ ਕੋਈ ਕਮੀ ਨਹੀਂ। ਉਹਨਾਂ ਤੋਂ ਸਿੱਖਣ ਨੂੰ ਸਰ ਇਹ ਮਿਲਦਾ ਨਾ ਵੀ ਦੇਖੋ, ਮਤਲਬ ਰੀਅਲ ਅਮੀਰੀ ਪੈਸੇ ਦੀ ਨਹੀਂ ਹੁੰਦੀ। ਮਤਲਬ ਇੰਡਸਟਰੀ 'ਚ ਦੇਖੋ ਕਿੰਨੇ ਗਰੁੱਪ ਬਣੇ ਹੋਏ ਆ, ਸਾਰੇ ਗਰੁੱਪ ਉਹਨਾਂ ਦੇ ਫੈਨ ਆ। ਉਹਨਾਂ ਦੇ ਪਾਰਟੀ 'ਚ ਸਾਰੇ ਬੰਦੇ ਹੁੰਦੇ ਤੇ ਸਾਰਿਆਂ ਦੀ ਪਾਰਟੀ ਸੁਨੀਲ ਸ਼ੈੱਟੀ ਹੁੰਦਾ, ਇਕਲੌਤਾ ਬੰਦਾ ਹੈ। ਇਹ ਤਾਂ ਬਾਕੀ ਸਾਰਾ ਗੁਜੇ ਉਹ ਇਹਨੂੰ ਬੁਲਾਉਂਦਾ, ਇਹਨੂੰ ਨਹੀਂ ਬੁਲਾਉਣਾ, ਇਹ ਬੁਲਾਉਂਦਾ, ਏਦਾਂ ਬਹੁਤ ਚੱਲਦਾ, ਤੁਹਾਨੂੰ ਪਤਾ ਹੀ ਹੈ। ਬਟ ਉਹ ਇਹ ਕਮਾਈ ਹੈ, ਕੋਈ ਗਨਮੈਨ ਨਹੀਂ ਉਹਦੇ ਨਾਲ, ਕਮਾਈ ਹੈ, ਕੋਈ ਫालतू ਬੰਦਾ ਨਹੀਂ। ਇੱਕ ਉਹ ਸੀਗੇ, ਇੱਕ ਉਹਨਾਂ ਦਾ ਫਰੈਂਡ ਸੀ, ਉਵੇਂ ਘੁੰਮ ਰਹੇ ਸੀ। ਕਹਿੰਦੇ ਬੜਾ ਕੌਣ ਜਿਸਕੇ ਪਾਸ ਜਾ ਕੇ ਛੋਟੇ ਹੋਣੇ का एहसास ना हो। ਬਿਲਕੁਲ, ਉਹ ਵੱਡਾ ਹੈ। ਜਿਹੜਾ ਪਹਿਲੇ ਕਹੀ ਜਾਂਦਾ ਮੈਂ ਵੱਡਾ, ਉਹ ਕਾਹਦਾ ਵੱਡਾ। ਬਿਲਕੁਲ। ਜਿਵੇਂ ਤੁਸੀਂ ਇੰਨਾ ਤੁਹਾਡਾ ਐਕਸਪੀਰੀਅੰਸ ਹੈ, ਤੁਹਾਨੂੰ ਅੱਜ ਪਹਿਲੀ ਵਾਰ ਮਿਲੇ ਤੇ ਐਂ ਲੱਗ ਰਿਹਾ ਕਿ ਅਸੀਂ ਮਤਲਬ ਇੱਕ ਤਾਂ ਤੁਹਾਨੂੰ ਉਮਰ ਦਾ ਮੈਨੂੰ ਨਹੀਂ ਲੱਗ ਰਿਹਾ, ਐਂ ਲੱਗਦਾ ਕਿਸੇ ਤੁਹਾਡੇ 'ਚ ਇੰਨੀ ਕੁਆਲਿਟੀ ਹੈ, ਤੁਸੀਂ ਹਰ ਬੰਦੇ ਨੂੰ ਬਿਲਕੁਲ ਆਪਣਾ ਹਮਸਫਰ ਬਣਾ ਲੈਂਦੇ ਹੋ ਵੀ ਸਾਡੇ ਨਾਲ ਹੀ ਪੜ੍ਹਿਆ ਹੋਇਆ ਹੋਣਾ ਵੀ ਚਾਹੀਦਾ। ਤੇ ਮੈਂ ਹੁਣ ਸ਼ਾਇਦ ਜਾਵਾਂ, ਜੇ ਮੈਂ ਸ਼ੋ ਸਕਦਾ ਤੁਹਾਨੂੰ ਉੱਥੇ ਮਿਲਦਾ ਹਸਪੀਟਲ, ਤੇ ਮੇਰੀ ਆ ਕੌਨਫੀਡੈਂਸ ਨਾ ਬਣਦਾ ਤੁਹਾਡੇ ਨਾਲ ਗੱਲ ਕਰਨ। ਇਹ ਵੀ ਗੱਲ ਹੈ ਕਿ ਥੋੜੀ ਔਰਾ ਸੀ ਉੱਥੇ, ਬਟ ਹੁਣ ਜਿਹੜੀ ਰਿਸਪੈਕਟ ਬਣੀ ਹੈ ਮਨ 'ਚ, ਉਹ ਵੱਡੀ ਗੱਲ ਹੈ। ਇਹ ਵੱਡੀ ਗੱਲ, ਇੱਕ ਡਰਾ ਕੇ ਤੁਸੀਂ ਆਪਣਾ ਔਰਾ ਬਣਾਉਣਾ ਹੁੰਦਾ, ਇੱਕ ਪਿਆਰ ਨਾਲ, ਉਹ ਵੱਡੀ, ਉਹ ਉਮਰ ਭਰ ਰਹਿੰਦਾ। ਉਹ ਤੁਹਾਡਾ ਜਿਹੜਾ ਔਰਾ ਮੇਰੇ ਤੇ ਆਇਆ ਬਹੁਤ ਅੱਛਾ ਆਇਆ ਸਰ। ਅਸੀਂ ਇਹ ਅਰਦਾਸ ਕਰਦੇ ਹਾਂ ਕਿ ਤੁਹਾਡੀ ਜਿਹੜੀ ਕੀਮਤ ਹੈ, ਇਹ ਜਿਹੜੀ ਚਮਨਪ੍ਰਾਸ਼ ਤੁਹਾਡਾ ਸਭ ਤੋਂ ਮਹਿੰਗਾ ਪ੍ਰੋਡਕਟ ਹੈ, ਤੇ ਤੁਹਾਡੀ ਵੈਦਾਂ 'ਚ ਬਹੁਤ ਵੱਡੀ ਕੀਮਤ ਹੋਵੇ, ਇੱਜ਼ਤ ਪੱਖੋਂ ਵੀ ਤੇ ਅਧਿਆਤਮ ਪੱਖੋਂ ਵੀ। ਤੁਸੀਂ ਤੰਦਰੁਸਤ ਰਹੋ ਏਦਾਂ ਹੀ, ਕਿਉਂਕਿ ਤੁਸੀਂ ਤੰਦਰੁਸਤੀ ਵੰਡਣੀ ਹੈ ਪੂਰੀ ਦੁਨੀਆ 'ਚ। ਗੁਰੂ ਮਹਾਰਾਜ ਦੀ, ਔਰ ਰੱਬ ਤੁਹਾਨੂੰ ਵੀ ਐਂ ਚਮਕਦੇ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਤੁਹਾਡਾ। ਔਰ ਸਾਡਾ ਪਿਆਰ, ਸਾਡਾ ਆਸ਼ੀਰਵਾਦ ਤੁਹਾਡੇ ਤੇ ਸਦਾ ਐਂ ਬਰਸਦਾ ਰਹੂਗਾ। ਤੁਸੀਂ ਸਾਡੇ ਸ਼ੋਅ 'ਚ ਆਏ ਹੋ, ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਆਏ ਹੋ। ਇਹ ਸ਼ੋਅ ਦਾ ਤੁਸੀਂ ਮਾਣ ਵਧਾਇਆ, ਸਾਡੇ ਲਈ ਬਹੁਤ ਵੱਡੀ ਗੱਲ ਹੈ। ਔਰ ਰੱਬ ਕਰੇ ਫਿਰ ਵੀ ਜਦੋਂ ਅਸੀਂ ਤੁਹਾਨੂੰ ਕਦੀ ਸੱਦਾ ਦੇਵਾਂਗੇ, ਤੁਸੀਂ ਸਾਡਾ ਸੱਦਾ ਪ੍ਰਵਾਨ ਕਰੋਗੇ। ਮੈਂ ਕਿਹਾ ਹੁਣ ਜਿਹੜਾ ਚਮਨਪ੍ਰਾਸ਼ ਮੈਂ ਖਾ ਜਾਣਾ ਤੇ ਮੈਂ ਆਪ ਹੀ ਭੱਜਿਆ। ਬਾਕੀ ਜਿਹੜੀਆਂ ਰਹਿੰਦੀਆਂ ਚੀਜ਼ਾਂ ਸੀ, ਕੁਛ ਮੁਰੱਬੇ ਸੀਗੇ, ਜਿਹੜੇ ਸ਼ਹਿਦ ਵਗੈਰਾ ਸੀ, ਉਹਨਾਂ ਤੇ ਫਿਰ ਅਗਲੇ ਸ਼ੋਅ 'ਚ ਗੱਲ ਕਰਾਂਗੇ। ਮੈਂ ਕਹਿੰਦਾ ਸ਼ਿਲਾਜੀਤ ਦੀ ਪੂਰੀ ਮੰਥਨ ਕਰਾਂਗੇ ਉਹਦੇ ਵਿੱਚ। ਤੇ ਅੱਜ ਲਈ ਇੰਨਾ ਹੀ। ਔਰ ਜਿੰਨੇ ਵੀ ਦਰਸ਼ਕਾਂ ਨੇ ਦੇਖਿਆ, ਸਭ ਨੂੰ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ, ਆਦਾਬ।